ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਆ ਜਾਂ ਫਿਰ ਸੋਸ਼ਲ ਮੀਡੀਆ ਤੇ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ TV84 ਦੇ ਦ ਫਾਲਟ ਲਾਈਨਸ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵੀਰ, ਅੱਜ ਅਸੀਂ ਵਿਚਾਰ ਚਰਚਾ ਕਰਾਂਗੇ ਜਿਹੜਾ 22 ਜਨਵਰੀ ਨੂੰ ਆਉਂਦੀ 22 ਜਨਵਰੀ ਨੂੰ ਅਯੋਧਿਆ ਦੇ ਵਿੱਚ ਜਿਹੜਾ ਰਾਮ ਮੰਦਿਰ ਸਥਾਪਿਤ ਕੀਤਾ ਗਿਆ ਆ ਹਿੰਦੂ ਤਵੀਆਂ ਵੱਲੋਂ, ਉਹਦੇ ਵਿੱਚ ਜਿਹੜਾ ਇਹ ਸਾਰਾ ਹੁਣ ਮਾਹੌਲ ਕ੍ਰੀਏਟ ਕੀਤਾ ਜਾ ਰਿਹਾ। ਇੱਕ ਵੱਡਾ ਫੰਕਸ਼ਨ ਉੱਥੇ 16 ਤੋਂ ਲੈ ਕੇ 22 ਜਨਵਰੀ ਤੱਕ ਕੀਤਾ ਜਾ ਰਿਹਾ ਹੈ ਤੇ 22 ਜਨਵਰੀ ਨੂੰ ਇੱਕ ਵੱਡਾ ਪ੍ਰੋਗਰਾਮ ਉੱਥੇ ਕੀਤਾ ਜਾ ਰਿਹਾ ਹੈ। ਅਯੋਧਿਆ ਦੇ ਵਿੱਚ ਰਾਮ ਮੰਦਿਰ ਆਲਰੇਡੀ ਬਿਲਟ ਕੀਤਾ ਜਾ ਚੁੱਕਿਆ ਆ। ਉੱਥੇ ਬਾਬਰੀ ਮਸਜਿਦ ਦੇ ਸਾਰਾ ਜਿਹੜਾ ਪਾਰਟ ਹੈ ਪਿਛਲੇ ਸਮੇਂ ਦੇ ਵਿੱਚ ਚਰਚਾ ਦਾ ਵਿਸ਼ਾ ਵੀ ਰਿਹਾ ਆ। ਸਿੱਖ ਸਫਾਂ ਦੇ ਵਿੱਚ ਵੀ ਸਿੱਖਾਂ ਦੇ ਹਵਾਲੇ ਨਾਲ ਵੀ ਬੜੀ ਇਹਦੀ ਇੱਕ ਅਹਿਮ ਕਨੋਟੇਸ਼ਨ ਹੈ, ਸਾਡੇ ਲਈ ਵੀ ਬਹੁਤ ਅਹਿਮੀਅਤ ਹੈ, ਕਿਉਂਕਿ 1992 ਦੇ ਵਿੱਚ ਜਦੋਂ ਬਾਬਰੀ ਮਸਜਿਦ ਢੱਠੀ ਹੈ, ਉਹ ਤੋਂ ਪਹਿਲਾਂ ਉਹਨੂੰ 1984 ਦੇ ਨਾਲ ਜੋੜ ਕੇ ਜਾਂ ਸਿੱਖਾਂ ਦਾ ਜਿਹੜਾ ਇਹਦੇ ਵਿੱਚ ਕੀ ਰੋਲ ਹੈ, ਇਹ ਵੀ ਅੱਜ ਦੀ ਡੇਟ ਦੇ ਵਿੱਚ ਇੱਕ ਦੇਖਣ ਵਾਲਾ ਅਹਿਮ ਪਹਿਲੂ ਹੈ। ਸੋ ਇਹਦੇ 'ਤੇ ਅਸੀਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ, ਕਿਉਂਕਿ ਰਾਮ ਮੰਦਿਰ ਦਾ ਜਿਹੜਾ ਟਰਸਟ ਬਣਾਇਆ ਗਿਆ ਆ, ਜਿਹੜੀਆਂ ਸਾਰੀਆਂ ਹਿੰਦੂਤਵੀ ਫੋਰਸਿਸ ਨੇ ਉਹ ਇਹਦੇ ਬਿਹਾਈਂਡ ਖੜੀਆਂ ਨੇ। ਬੀਜੇਪੀ ਵੱਲੋਂ ਇੱਕ ਕਿਵੇਂ ਰੱਥ ਯਾਤਰਾ ਸ਼ੁਰੂ ਕਰਕੇ ਜਦੋਂ ਅਸੀਂ ਲੇਟ 80s ਦਾ ਦੌਰ ਦੇਖਦੇ ਹਾਂ, ਕਿਵੇਂ ਫਿਰ ਉਹ 1992 ਦੇ ਵਿੱਚ ਬਾਬਰੀ ਮਸਜਿਦ ਢੱਠੀ, ਕੋਰਟ ਦੇ ਵਿੱਚ ਕੇਸ ਜਾਂਦਾ ਆ ਅਤੇ ਕੇਸ ਦਾ ਹੁਣ ਫੈਸਲਾ ਆਉਂਦਾ ਤੇ ਈਵਨ ਹੁਣ ਫਿਰ ਨਰਿੰਦਰ ਮੋਦੀ ਜਿਹੜੇ ਕਿ ਭਾਰਤ ਦੇ ਪ੍ਰਧਾਨ ਮੰਤਰੀ ਨੇ, ਉਹਨਾਂ ਵੱਲੋਂ ਇਨਾਗਰੇਸ਼ਨ ਕੀਤੀ ਜਾਂਦੀ ਹੈ ਜਦੋਂ ਰਾਮ ਮੰਦਿਰ ਨੂੰ ਐਸਟੈਬਲਿਸ਼ ਕਰਨ ਦੇ ਲਈ 2019 ਦੇ ਵਿੱਚ, ਤੇ ਹੁਣ ਉਹ ਬਣ ਕੇ ਤਿਆਰ ਹੋ ਗਿਆ ਆ ਜਦੋਂ 2019 ਦੇ ਵਿੱਚ ਫੈਸਲਾ ਆਉਂਦਾ। ਤੇ ਉਹਦੇ ਤੋਂ ਬਾਅਦ ਅੱਜ ਦੀ ਡੇਟ ਦੇ ਵਿੱਚ ਹੁਣ 22 ਜਨਵਰੀ ਨੂੰ ਉੱਥੇ ਅਯੋਧਿਆ ਦੇ ਵਿੱਚ ਇੱਕ ਵੱਡਾ ਜਿਹੜਾ ਪ੍ਰੋਗਰਾਮ ਹੈ ਉਹ ਕੀਤਾ ਜਾ ਰਿਹਾ ਹੈ। ਸੋ ਇਹਦੇ 'ਤੇ ਵਿਚਾਰ ਚਰਚਾ ਕਰਾਂਗੇ। ਸੋ ਸਾਡੇ ਨਾਲ ਸੁਖਵਿੰਦਰ ਸਿੰਘ ਜੁੜੇ ਨੇ, ਆਓ ਉਹਨਾਂ ਨਾਲ ਮਿਲ ਕੇ ਵਿਚਾਰ ਚਰਚਾ ਦੀ ਸ਼ੁਰੂਆਤ ਕਰੀਏ। ਸੁਖਵਿੰਦਰ ਸਿੰਘ ਜੀ, ਤੁਹਾਡਾ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੁਖਵਿੰਦਰ ਸਿੰਘ ਜੀ, ਇਹ ਓਵਰਆਲ ਪਹਿਲਾਂ ਤੇ ਰਾਮ ਮੰਦਿਰ ਦੀ ਗੱਲ ਕੀਤੀ ਜਾਵੇ ਥੋੜ੍ਹੀ ਜੀ, ਕਿਉਂਕਿ ਥੋੜ੍ਹਾ ਜਿਹਾ ਬੈਕਗਰਾਊਂਡ ਦੇ ਹਿਸਾਬ ਨਾਲ ਦੇਖਦਿਆਂ ਹੋਇਆਂ ਅੱਜ ਜਿੱਥੇ ਖੜ੍ਹੇ ਹਾਂ, ਕਿਉਂਕਿ ਮਾਈਨੋਰਿਟੀਜ਼ ਦੇ ਹਵਾਲੇ ਨਾਲ, ਸਿੱਖਾਂ ਦੇ ਹਵਾਲੇ ਨਾਲ ਵੀ ਇੱਕ ਅਹਿਮ ਇਸ਼ੂ ਹੈ। ਜਦੋਂ ਅਸੀਂ ਦੇਖਦੇ ਹਾਂ ਵੀ ਹਰ ਇੱਕ ਮਾਈਨੋਰਿਟੀ ਨੂੰ ਕਿਵੇਂ ਟਾਰਗੇਟ ਕੀਤਾ ਜਾਂਦਾ ਰਿਹਾ ਇਸ ਹਕੂਮਤ ਵੱਲੋਂ, ਜਿਹੜਾ ਬਾਬਰੀ ਮਸਜਿਦ ਦਾ ਇਸ਼ੂ ਹੈ ਇਹ ਵੀ ਉਸੇ ਲੜੀ ਦੇ ਤਹਿਤ ਅਸੀਂ ਦੇਖਦੇ ਹਾਂ। ਉਸ ਪੱਖ ਤੋਂ ਕਿਵੇਂ ਨਜ਼ਰ ਆ ਰਿਹਾ ਹੁਣ ਜਿਹੜਾ ਇਹ 22 ਜਨਵਰੀ ਨੂੰ ਵੱਡਾ ਜਿਹੜਾ ਪ੍ਰੋਗਰਾਮ ਹੈ ਉੱਥੇ ਅਯੋਧਿਆ ਦੇ ਵਿੱਚ ਕੀਤਾ ਜਾ ਰਿਹਾ? ਦੇਖੋ ਜੀ, ਜਿਹੜਾ ਇਹ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਅਯੋਧਿਆ ਦੇ ਵਿੱਚ, ਮੈਨੂੰ ਅਮਰਵੀਰ ਸਿੰਘ ਜੀ, ਮੈਂ ਮਾਫੀ ਚਾਹੁੰਦਾ ਕਿ ਆਵਾਜ਼ ਤੁਹਾਨੂੰ ਸਹੀ ਆ ਰਹੀ ਹੈ? ਮੈਨੂੰ ਲੱਗ ਰਿਹਾ ਕਿ ਮੇਰੀ ਆਵਾਜ਼ ਮੈਨੂੰ ਵਾਪਸ ਆ ਰਹੀ ਹੈ। ਠੀਕ ਆ ਰਹੀ ਹੈ ਜੀ ਤੁਹਾਡੀ ਆਵਾਜ਼। ਓਕੇ, ਜਿਹੜਾ ਇਹ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਇਨੋਗ੍ਰੇਸ਼ਨ ਦਾ ਰਾਮ ਮੰਦਿਰ ਦੀ ਜੀ, ਇਹਦੇ ਵਿੱਚ ਜਿਸ ਤਰ੍ਹਾਂ ਦੀਆਂ ਹੁਣ ਤੱਕ ਖਬਰਾਂ ਸਾਹਮਣੇ ਆਈਆਂ ਨੇ, ਇਹ ਗੱਲ ਸਾਨੂੰ ਬੜੀ ਦੇਖਣ ਵਾਲੀ ਆ ਕਿ ਜਿਹੜੀ ਸਿੱਖਾਂ ਨੂੰ ਇੱਕ ਹਿੰਦੂ ਧਰਮ ਦੇ ਅੰਗ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਕਿਉਂਕਿ ਇੱਕ ਵੱਡਾ ਇਵੈਂਟ ਇੰਡੀਆ ਦੇ ਵਿੱਚ ਹਿੰਦੂ ਜਿਹੜੀ ਰਿਲੀਜੀਅਸ ਪੋਲਿਟੀ ਆ ਉਹਨੂੰ ਲੈ ਕੇ ਹੋ ਰਿਹਾ। ਕਿਉਂਕਿ ਮੈਂ ਰਿਲੀਜੀਅਸ ਪੋਲਿਟੀ ਇਸ ਕਰਕੇ ਕਹਿ ਰਿਹਾ ਕਿ ਇਹ ਧਾਰਮਿਕ ਤੇ ਸਿਆਸੀ ਮਸਲਾ ਸੀ ਰਾਮ ਮੰਦਿਰ ਦਾ, ਜਿਹਦੀ ਜੜ ਜਿਹੜੀ ਆ ਉਹ ਇੱਥੇ ਪਈ ਆ ਕਿ ਹਿੰਦੂ ਕਹਿੰਦੇ ਆ ਜਿਹੜਾ ਮੁਗਲ ਅੰਪਾਇਰ ਆ ਉਹਦੇ ਵਿੱਚ ਜਿਹੜੀ ਇਹ ਹਿੰਦੂਆਂ ਦੀ ਇੱਕ ਰਿਲੀਜੀਅਸ ਪਲੇਸ ਸੀ ਉਹਨੂੰ ਢਾਹ ਕੇ ਤੇ ਉੱਥੇ ਮਸਜਿਦ ਦੀ ਉਸਾਰੀ ਕੀਤੀ ਗਈ। ਤੇ ਉਹ ਮਸਲਾ ਜਿਹੜਾ ਆ ਲੰਮਾ ਸਮਾਂ ਉਹਦੇ ਤੇ ਜਿਵੇਂ ਸਿਆਸੀ ਜੰਗ ਹੋਵੇ ਚਾਹੇ ਕਾਨੂੰਨੀ ਜੰਗ ਹੋਵੇ ਉਹ ਚੱਲਦੀ ਰਹੀ। ਤੇ ਹੁਣ ਉਹਦੇ ਤੇ ਭਾਰਤ ਦੀ ਜਿਹੜੀ ਅਦਾਲਤ ਆ ਉਹਨੇ ਹਿੰਦੂਆਂ ਦੇ ਪੱਖ ਦੇ ਵਿੱਚ ਫੈਸਲਾ ਕੀਤਾ। ਉਹ ਸਾਰਾ ਪਹਿਲਾਂ ਅਸੀਂ ਵਿਚਾਰ ਚੁੱਕੇ ਹਾਂ, ਉਹਦੀ ਡਿਟੇਲ 'ਚ ਅਸੀਂ ਹੁਣ ਦੁਬਾਰਾ ਨਹੀਂ ਜਾਂਦੇ ਜੀ। ਪਰ ਜਿਸ ਤਰ੍ਹਾਂ ਦੀਆਂ ਹੁਣ ਖਬਰਾਂ ਪਿਛਲੇ ਦਿਨੀ, ਜਿਵੇਂ ਇੱਕ ਨਿਹੰਗ ਸਿੰਘ ਬਾਣੇ ਦੇ ਵਿੱਚ ਕੋਈ ਹਰਜੀਤ ਸਿੰਘ ਰਸੂਲਪੁਰ ਕਰਕੇ ਬੰਦਾ ਆ, ਉਹਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਹੜੀ ਬੜੀ ਵਾਇਰਲ ਹੋਈ ਸਾਰੇ ਪਾਸੇ ਹੀ, ਜਿਹਦੇ ਵਿੱਚ ਇਹ ਗੱਲ ਕਹਿੰਦਾ ਆ ਕਿ ਜਿਹੜਾ ਕੋਈ 1858 ਦੇ ਵਿੱਚ ਕੋਈ ਨਿਹੰਗ ਸਿੰਘ ਜਿਹੜੇ ਹੈਗੇ ਆ ਉਹਨਾਂ ਵੱਲੋਂ ਬਾਬਰੀ ਮਸਜਿਦ ਦੇ ਵਿੱਚ ਜਾ ਕੇ ਤੇ ਉੱਥੇ ਹਵਨ ਕੀਤਾ ਗਿਆ ਤੇ ਮੈਂ ਜਿਹੜਾ ਆ ਉਹਨਾਂ ਦਾ ਅੱਗੇ ਡਿਸੈਂਡੈਂਟ ਆ
ਤੇ ਅਸੀਂ ਜਦੋਂ ਇਹ ਉਦਘਾਟਨ ਹੋਣਾ ਹੈ ਤਾਂ ਉਹਦੇ ਵਿੱਚ ਸਿੱਖਾਂ ਨੂੰ ਰਿਪਰੈਜ਼ੈਂਟ ਕਰਦੇ ਹਾਂ, ਉੱਥੇ ਲੰਗਰ ਲਾਵਾਂਗੇ ਜਾਂ ਉਹਦੇ ਵਿੱਚ ਸ਼ਮੂਲੀਅਤ ਕਰਾਂਗੇ ਜੀ। ਤੇ ਇਸ ਤਰ੍ਹਾਂ ਦੀ ਉਹਦੀ ਧਾਰਨਾ ਹੈ। ਤੇ ਜਿਵੇਂ ਉਹ ਜਿਹੜਾ ਬੰਦਾ ਆ ਹਰਜੀਤ ਸਿੰਘ ਰਸੂਲਪੁਰ, ਉਹ ਆਪਣੇ ਆਪ ਨੂੰ ਵੈਸੇ ਹੀ ਉਹ ਮਤਲਬ ਇੰਨੀ ਕੁ ਹੀਣ ਭਾਵਨਾ ਦੇ ਵਿੱਚ ਆ, ਮਤਲਬ ਹਿੰਦੂ ਜਿਹੜੀ ਮਿਥੀਕਲ ਸਨਾਤਨੀ ਵਿਚਾਰਧਾਰਾ ਆ ਉਹਦੇ ਇੰਨਾ ਕੁ ਪ੍ਰਭਾਵ ਚ ਆ ਵੀ ਉਹ ਬਾਣਾ ਜਿਹੜਾ ਪਾ ਕੇ ਤੇ ਨਾਲ ਮੱਥੇ ਤੇ ਤਿਲਕ ਲਾਉਂਦਾ ਜਿਵੇਂ, ਤੇ ਗਲੇ ਚ ਰੁਦਰਾਕਸ਼ ਪਾਉਂਦਾ। ਤਾਂ ਆਪਣੇ ਆਪ ਚ ਇਹ ਗੱਲ ਸਪਸ਼ਟ ਆ ਵੀ ਜਿਹੜੀ ਇਹ ਮਤਲਬ ਇਹ ਬੰਦੇ ਉਹ ਨੇ ਜਿਨ੍ਹਾਂ ਦੇ ਆਧਾਰ ਤੇ ਜਿਹੜਾ RSS ਆ ਜਾਂ ਇੰਡੀਆ ਦਾ ਸਾਰਾ ਕੌਂਸਟੀਟਿਊਸ਼ਨ ਆ ਉਹ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਜਿਹੜਾ ਆ ਉਹ ਐਲਾਨਦਾ ਆ। ਤੇ ਇਹੋ ਜਿਹੇ ਜਿਹੜੇ ਬੰਦੇ ਆ ਉਹ ਆਪਾਂ ਦੇਖਦੇ ਹਾਂ ਕਿ ਸਮੇਂ ਦਰ ਸਮੇਂ ਉਹ ਸਿੱਖਾਂ ਦੇ ਰਿਪਰੈਜ਼ੈਂਟੇਟਿਵ ਬਣਾ ਕੇ ਆਪਣੇ ਜਿਹੜੇ ਮਫਾਦ ਹੁੰਦੇ, ਇੰਟਰਸਟ ਹੁੰਦੇ ਆ, ਉਹਨਾਂ ਦੇ ਵਿੱਚ ਉਹ ਫਿੱਟ ਕੀਤੇ ਜਾਂਦੇ ਆ। ਤੇ ਇਹ ਸ਼ੋਅ ਕਰਨ ਵੀ ਜਿਹੜੇ ਸਿੱਖ ਨੇ ਜੀ ਉਹਦਾ ਕੇਸਾਧਾਰੀ ਹਿੰਦੂ ਨੇ ਜਾਂ ਹਿੰਦੂਆਂ ਦਾ ਹੀ ਹਿੱਸਾ ਨੇ। ਪਰ ਜਿਹੜੀ ਸਿੱਖਾਂ ਦੀ ਪੂਰੀ ਅਸੀਂ ਕਹੀਏ ਵੀ ਓਵਰਆਲ ਪੰਥਕ ਕੌਂਸ਼ੀਅਸਨੈਸ ਆ ਜਾਂ ਤਰਜ਼ ਜ਼ਿੰਦਗੀ ਆ, ਉਹਦੇ ਵਿੱਚ ਸਾਨੂੰ ਇਹੋ ਜਿਹਾ ਜਿਹੜਾ ਵਰਤਾਰਾ ਆ ਉਹ ਆਮ ਸਿੱਖ ਜੀਵਨ ਜਾਂਚ ਦੇ ਵਿੱਚ ਦੇਖਣ ਨੂੰ ਨਹੀਂ ਮਿਲਦਾ ਵੀ ਜਿਹੜਾ ਕਿਤੇ ਵੀ ਹਿੰਦੂ ਧਰਮ ਦੇ ਨਾਲ ਮੇਲ ਮਿਲਾਪ ਖਾਂਦਾ ਹੋਵੇ। ਕਿਉਂਕਿ ਜਿਹੜੀ ਅਸੀਂ ਗੁਰਬਾਣੀ ਦੀ ਗੱਲ ਕਰੀਏ, ਮੈਂ ਮਤਲਬ ਇੱਥੇ ਜ਼ਰੂਰ ਜਿਹੜਾ ਅੱਜ ਅਸੀਂ ਵਿਚਾਰ ਕਰ ਰਹੇ ਹਾਂ ਵੀ ਉਹਦਾ ਜਿਹੜਾ ਬੇਸ ਆ ਜਿਹੜਾ ਸਿੱਖਾਂ ਦਾ, ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭੈਰੋ ਮਹੱਲਾ ਪੰਜਵਾਂ ਜਿਹੜਾ ਆ ਭਗਤ ਕਬੀਰ ਜੀ ਦੀ ਬਾਣੀ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਆ, ਜਿਹਦੇ ਵਿੱਚ ਸ਼ਬਦ ਅਸੀਂ ਭੈਰੋ ਮਹੱਲਾ ਪੰਜਵਾਂ ਆ, ਜਿਹਦੇ ਵਿੱਚ ਅਸੀਂ ਇਹ ਪੜ੍ਹਦੇ ਹਾਂ ਕਿ ਪੰਜਵੇਂ ਪਾਤਸ਼ਾਹ ਦਾ ਇਹ ਸ਼ਬਦ ਆ, ਵਰਤ ਨਾ ਰਹੋ ਨਾ ਮਹਿ ਰਮਦਾਨਾ, ਤਿਸ ਸੇਵੀ ਜੋ ਰਖੈ ਨਿਦਾਨਾ, ਏਕ ਗੁਸਾਈ ਅੱਲ੍ਹ ਮੇਰਾ, ਹਿੰਦੂ ਤੁਰਕ ਦੋਹਾਂ ਨਬੇਰਾ, ਰਹਾਓ ਹਜ ਕਾਬੈ ਜਾਓ ਨਾ ਤੀਰਥ ਪੂਜਾ, ਏਕੋ ਸੇਵੀ ਅਵਰ ਨਾ ਦੂਜਾ, ਪੂਜਾ ਕਰੋ ਨਾ ਨਿਵਾਜ ਗੁਜ਼ਾਰੋ, ਏਕ ਨਿਰੰਕਾਰ ਲੈ ਹਿਰਦੈ ਨਮਸਕਾਰੋ, ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾਹ ਰਾਮ ਕੇ ਪਿੰਡ ਪ੍ਰਾਨ। ਤਾਂ ਜਿਹੜੀ ਇਹ ਮਤਲਬ ਇਹ ਬੇਸ ਆ ਜਿਹੜਾ ਸਿੱਖੀ ਦਾ ਆ, ਜਿਹਦੇ ਵਿੱਚ ਅਸੀਂ ਪੜ੍ਹਦੇ ਹਾਂ ਕਿ ਨਾਨਕ ਨਿਰਮਲ ਪੰਥ ਚਲਾਇਆ। ਤੇ ਇੱਕ ਤੀਸਰ ਪੰਥ ਦੀ ਗੱਲ ਆ ਜਿਹੜਾ ਸਿੱਖ ਹਿੰਦੂ ਤੇ ਮੁਸਲਮਾਨ ਦਾ ਟਕਰਾਅ ਇਸ ਖਿੱਤੇ ਦੇ ਵਿੱਚ, ਇਹ ਦੋ ਧਾਰਮਿਕ ਵਿਚਾਰਧਾਰਾਵਾਂ ਦਾ, ਧਾਰਮਿਕ ਅਕੀਦਿਆਂ ਦਾ ਜਿਹੜਾ ਟਕਰਾਅ ਆ ਉਹਦੇ ਵਿੱਚ ਕਿਸੇ ਨਾਲ ਵੀ ਜਿਹੜਾ ਸਿੱਖਾਂ ਦਾ ਅਸੀਂ ਕਹੀਏ ਵੀ ਸਿੱਖ ਨਾ ਹਿੰਦੂਆਂ ਦਾ ਹਿੱਸਾ ਨੇ ਨਾ ਮੁਸਲਮਾਨਾਂ ਦਾ ਹਿੱਸਾ ਨੇ। ਸਿੱਖ ਇੱਕ ਵੱਖਰਾ ਧਰਮ ਤੇ ਬਲਕਿ ਸਮੇਂ ਦੇ ਵਿੱਚ ਸਿਵਲਾਈਜੇਸ਼ਨਲ ਗਰੋਥ ਦੇ ਨਾਲ ਇੱਕ ਵੱਖਰੀ ਕੌਮ ਵਜੋਂ ਵਿਕਸਿਤ ਹੋਏ ਆ ਇਸ ਸਾਰੇ ਖਿੱਤੇ ਦੇ ਵਿੱਚ ਜੀ। ਤੇ ਹੁਣ ਪਰ ਜਿਹੜਾ ਜੋ ਵੀ ਚੱਲ ਰਿਹਾ ਇੰਡੀਆ ਦੀ ਇਹ ਸਾਰੀ ਐਸਟੈਬਲਿਸ਼ਮੈਂਟ ਦੇ ਵਿੱਚ, ਇੰਡੀਆ ਦੀ ਜਿਹੜੀ ਸਟੇਟ ਆ ਉਹਦੇ ਵਿੱਚ, ਜਿਹਦੇ ਵਿੱਚ ਇਹ ਦਾਅਵਾ ਕੀਤਾ ਗਿਆ ਕਿ ਸੈਕੂਲਰ ਆ, ਪਰ ਹੁਣ 1947 ਤੋਂ ਬਾਅਦ ਹੁਣ ਤੱਕ ਦੇ ਵਿਹਾਰ ਦੇ ਵਿੱਚ ਉਹ ਸਾਰੀ ਦੁਨੀਆ ਸਾਹਮਣੇ ਨੰਗਾ ਹੋ ਚੁੱਕਿਆ ਕਿ ਕੋਈ ਸੈਕੂਲਰ ਨਹੀਂ, ਇਹ ਇੱਕ ਹਿੰਦੂ ਸਟੇਟ ਆ ਜੀ, ਜਿਹਦੀ ਰਾਮ ਮੰਦਿਰ ਵੀ ਇੱਕ ਵੱਡੀ ਉਦਾਹਰਨ ਆ ਕਿ ਕਿਵੇਂ ਇੱਥੋਂ ਦੀ ਪਾਰਲੀਮੈਂਟ ਤੋਂ ਲੈ ਕੇ ਇੱਥੋਂ ਦੀ ਜੁਡੀਸ਼ਰੀ ਤੱਕ ਸਾਰਿਆਂ ਨੇ ਹਿੰਦੂ ਧਿਰ ਸੀ ਜਿਹੜੀ ਉਹਨੂੰ ਬਿਨਾਂ ਕਿਸੇ ਲੌਜਿਕ ਤੋਂ, ਬਿਨਾਂ ਐਵੀਡੈਂਸ ਤੋਂ ਜਿਹੜਾ ਆ ਉਹਦੇ ਕਲੇਮ ਨੂੰ ਜਸਟੀਫਾਈ ਕੀਤਾ ਤੇ ਉਹਦੇ ਹੱਕ 'ਚ ਫੈਸਲਾ ਦਿੱਤਾ ਇਹ ਰਾਮ ਮੰਦਿਰ ਦਾ। ਤੇ ਹੁਣ ਜਦੋਂ ਉਹਦੀ ਇਨੋਗ੍ਰੇਸ਼ਨ ਹੋਣੀ ਆ, ਕਿਉਂਕਿ ਸੱਤਾ ਜਿਹਦੇ ਕੋਲ ਆ, ਜਿਸ ਕਾ ਰਾਜ ਤਿਸੈ ਕਾ ਸੁਪਨਾ, ਤੇ ਉਹ ਸੱਤਾ ਦੇ ਜ਼ੋਰ ਦੇ ਉੱਤੇ ਹੁਣ ਉੱਥੇ ਇਨੋਗ੍ਰੇਸ਼ਨ ਹੋ ਰਹੀ ਆ। ਪਰ ਨਾਲ ਹੀ ਜਿਹੜੇ ਸਿੱਖ ਨੇ, ਜਿਹੜੀ ਸੰਵਿਧਾਨ ਦੇ ਵਿੱਚ 1947 ਦੇ ਵਿੱਚ ਜਿਹੜੀ ਧਾਰਨਾ ਦੇ ਨਾਲ ਇਹ ਸ਼ਬਦ ਪਾਏ ਗਏ ਕਿ ਸਿੱਖ ਹਿੰਦੂ ਧਰਮ ਦਾ ਹਿੱਸਾ ਆ ਜੀ, ਜਾਂ ਸਿੱਖ ਜਿਹੜੇ ਆ ਉਹ ਕੇਸਾਧਾਰੀ ਹਿੰਦੂ ਆ, ਉਹ ਤੁਸੀਂ ਦੇਖੋ ਵੀ ਅੱਜ ਵੀ ਜਿਹੜਾ ਆ ਉਹ ਕਿਵੇਂ ਇਸ ਗੱਲ ਨੂੰ ਐਸਟੈਬਲਿਸ਼ ਕਰਨ ਦੇ ਲਈ ਹੁਣ ਇਸ ਵੱਡੇ ਇਵੈਂਟ ਦੇ ਉੱਤੇ ਵੀ ਸਿੱਖ ਆਈਡੈਂਟਿਟੀ ਨੂੰ ਯੂਜ਼ ਕਰ ਰਹੇ ਆ। ਤੇ ਟ੍ਰਿਬਿਊਨ ਦੀ ਵੀ ਅੱਜ ਖਬਰ ਆ ਕਿ ਜਿਹੜਾ ਇਹ ਇਵੈਂਟ ਹੋ ਰਿਹਾ ਉਹਦੇ ਵਿੱਚ ਬੁੱਧਿਸਟ ਤੇ ਜੈਨੀ ਵੀ ਜਿਹੜੇ ਆ ਤੇ ਸਿੱਖ ਜਿਹੜੇ ਆ ਵੀ ਜਿਨ੍ਹਾਂ ਨੂੰ ਕੌਂਸਟੀਟਿਊਸ਼ਨ ਦੇ ਵਿੱਚ ਲਿਖਿਆ ਗਿਆ ਵੀ ਇਹ ਹਿੰਦੂ ਧਰਮ ਦਾ ਹਿੱਸਾ ਨੇ, ਇਹਨਾਂ ਸਾਰੇ ਧਰਮਾਂ ਦੇ ਜਿਹੜੇ ਸਪਿਰਿਚੁਅਲ ਲੀਡਰ ਆ ਉਹਨਾਂ ਨੂੰ ਇਸ ਇਨੋਗ੍ਰੇਸ਼ਨ ਦੇ ਉੱਤੇ ਬੁਲਾਇਆ ਜਾ ਰਿਹਾ। ਮਤਲਬ ਇਹਦੇ ਵਿੱਚ ਤੁਹਾਨੂੰ ਕਿਤੇ ਵੀ, ਮੈਂ ਹਜੇ ਤੱਕ ਖਬਰ 'ਚ ਕਿਤੇ ਨਾ ਕਿਸੇ ਈਸਾਈ ਸਪਿਰਿਚੁਅਲ ਲੀਡਰ ਦਾ ਨਾ ਕਿਸੇ ਮੁਸਲਿਮ ਸਪਿਰਿਚੁਅਲ ਲੀਡਰ ਦਾ ਕੋਈ ਜ਼ਿਕਰ ਨਹੀਂ ਪੜ੍ਹ ਰਿਹਾ। ਮਤਲਬ ਉਹ ਇਹਨਾਂ ਤਿੰਨਾਂ ਦਾ ਹੀ ਆ ਵੀ ਜਿਨ੍ਹਾਂ ਨੂੰ ਉਹ ਕਹਿੰਦੇ ਆ ਵੀ ਇਹ ਸਾਡਾ ਹੀ ਹਿੱਸਾ ਨੇ, ਇਹ ਕੇਸਾਧਾਰੀ ਹਿੰਦੂ ਨੇ, ਜਾਂ ਇਹ ਮਤਲਬ ਹਿੰਦੂਆਂ ਦੇ ਧਰਮ ਦਾ ਹੀ ਹਿੱਸਾ ਨੇ ਤੇ ਵੱਖੋ ਵੱਖ ਮਤਲਬ ਉਹਦੀਆਂ ਸੰਪਰਦਾਵਾਂ ਨੇ। ਤਾਂ ਇੱਥੇ ਹੁਣ ਜਿਹੜੀ ਸਿੱਖ
ਲੀਡਰਸ਼ਿਪ ਆ ਉਹਦੇ ਸਾਹਮਣੇ ਵੱਡਾ ਸਵਾਲ ਆ ਕਿ ਜਿੱਥੇ ਇੱਕ ਪਾਸੇ ਇੰਡੀਅਨ ਸਟੇਟ ਜਿਹੜੀ ਕਿ ਹਿੰਦੂ ਸਟੇਟ ਆ, ਉਹ ਸਿੱਖਾਂ ਦੀ ਆਈਡੈਂਟੀਟੀ ਨੂੰ ਅਸੀਂ ਕਹੀਏ ਵੀ ਐਕੈਡੈਮਿਕਸ ਤੋਂ ਲੈ ਕੇ ਤੇ ਸਰੀਰਕ ਰੂਪ ਤੱਕ, ਅਸਿਮੀਲੇਸ਼ਨ ਤੋਂ ਲੈ ਕੇ ਐਲੀਮੀਨੇਸ਼ਨ ਤੱਕ ਜਿਹੜੇ ਆ ਉਹ ਅਟੈਂਪਟ ਕਰ ਰਹੀ ਆ। ਇੱਕ ਦੁਸ਼ਮਣ ਵਾਂਗ ਸਿੱਖਾਂ ਨਾਲ ਵਿਹਾਰ ਕਰ ਰਹੀ ਆ, ਤੇ ਦੂਜੇ ਪਾਸੇ ਉਹ ਦੁਨੀਆ ਨੂੰ ਇਹ ਪ੍ਰਵਚਨ ਸਿਰਜਣ ਦੀ ਦੁਨੀਆ ਵਿੱਚ ਕੋਸ਼ਿਸ਼ ਕਰ ਰਹੀ ਹੈ ਕਿ ਨਹੀਂ, ਇਹ ਤਾਂ ਸਾਡਾ ਹੀ ਹਿੱਸਾ ਨੇ। ਤਾਂ ਉਦੋਂ ਇਸ ਸਾਰੇ ਮਾਹੌਲ ਦੇ ਵਿੱਚ ਜਿਹੜੇ ਸਿੱਖ ਲੀਡਰ ਹੁਣ ਇਸ ਇਵੈਂਟ ਦੇ ਉੱਤੇ ਜਾਣਗੇ ਤਾਂ ਉਹ ਜ਼ਰੂਰ ਮਤਲਬ ਇਹ ਆ ਕਿ ਫਿਰ ਜਿਹੜੇ ਸਿੱਖ ਜਿਹੜੀ ਖਾਲਸਾ ਪੰਥ ਆ ਉਹਦੀ ਪਿੱਠ ਦੇ ਵਿੱਚ ਛੁਰਾ ਮਾਰਨ ਵਾਲੀ ਗੱਲ ਹੋਊਗੀ। ਤਾਂ ਇਹ ਜ਼ਰੂਰ ਦੇਖਣ ਵਾਲੀ ਗੱਲ ਆ ਕਿ ਕਿਹੜੇ ਜਿਹੜੇ ਲੋਕ ਨੇ ਸਿੱਖਾਂ ਦੇ ਵਿੱਚੋਂ ਹੁਣ ਇਸ ਇਵੈਂਟ ਦੇ ਉੱਤੇ ਜਾਂਦੇ ਆ, ਜਾਂ ਜਿਹੜੀ ਇਹ ਸਾਰਾ ਨੈਰੇਟਿਵ ਇੱਕ ਹਿੰਦੂ ਸਟੇਟ ਸਿਰਜ ਰਹੀ ਆ ਉਸ ਆਪਣੇ ਉਸ ਕੌਨਸਟੀਟਿਊਸ਼ਨਲ ਆਪਣੀ ਉਸ ਗੱਲ ਨੂੰ ਜਸਟੀਫਾਈ ਕਰਨ ਲਈ ਕਿ ਸਿੱਖ ਹਿੰਦੂਆਂ ਦਾ ਹਿੱਸਾ ਨੇ, ਵੀ ਉਹਦੇ ਵਿੱਚ ਕਿਹੜੇ ਜਿਹੜੇ ਸਿੱਖ ਲੀਡਰ ਆ ਜਾਂ ਸਿੱਖ ਪਰਸਨੈਲਿਟੀਜ਼ ਨੇ ਉਹ ਉਹਦੇ ਵਿੱਚ ਸ਼ਾਮਲ ਹੁੰਦੀਆਂ ਨੇ। ਜੀ ਨਹੀਂ, ਬਿਲਕੁਲ ਇਹ ਦੇਖਣ ਵਾਲੀ ਗੱਲ ਹੋਵੇਗੀ। ਤੇ ਜਿਵੇਂ ਤੁਸੀਂ ਜ਼ਿਕਰ ਕੀਤਾ ਆ, ਜਿਹੜੀ 1858 ਦੇ ਵਿੱਚ ਬਾਬਾ ਫਕੀਰ ਸਿੰਘ ਦਾ ਨਾਂ ਆਉਂਦਾ ਵੀ ਉਹਨਾਂ ਨੇ ਜਾ ਕੇ ਉੱਥੇ 25 ਜਿਹੜੇ ਨਿਹੰਗ ਸਿੰਘ ਨੇ ਉਹਨਾਂ ਦੇ ਨਾਲ ਸੀ ਤੇ ਉਹਨਾਂ ਨੇ ਉੱਥੇ ਹਵਨ ਕੀਤਾ, ਕਬਜ਼ਾ ਲਿਆ, ਉਹਨਾਂ ਤੇ ਕੇਸ ਰਜਿਸਟਰ ਹੋਇਆ। ਇਹ ਪੂਰੀ ਕੱਲੀ ਕਹਾਣੀ ਨਹੀਂ, ਮਤਲਬ ਇਹ ਪ੍ਰੋਸੀਡਿੰਗਸ ਦਾ ਵੀ ਹਿੱਸਾ ਆ। ਜਿਹੜਾ ਹੁਣ ਕੇਸ ਚੱਲਿਆ ਉਹਦੇ ਵਿੱਚ ਇਹਨੂੰ ਬਕਾਇਦਾ ਰੂਪ ਦੇ ਵਿੱਚ ਸਾਈਟ ਕੀਤਾ ਗਿਆ ਤੇ ਇਸੇ ਗੱਲ ਨੂੰ ਪਹਿਲਾ ਆਧਾਰ ਜਾਂ ਮੁੱਢ ਬਣਾਇਆ ਗਿਆ ਜਿੱਥੋਂ ਗੱਲ ਸ਼ੁਰੂ ਹੁੰਦੀ ਹੈ ਕਿ ਜੀ ਇੱਥੋਂ ਸ਼ੁਰੂਆਤ ਹੋਈ। ਸਿੱਖਾਂ ਨੇ ਸ਼ੁਰੂਆਤ ਕੀਤੀ ਵੀ ਸਿੱਖ ਜਿਹੜੇ ਹੈਗੇ ਆ ਉਹ ਹਿੰਦੂਆਂ ਦੀ ਖੜਗਧਾਰੀ ਬਾਂਹ ਨੇ, ਤੇ ਇਹ ਇੱਕ ਨੈਰੇਟਿਵ ਬਿਲਡ ਕਰਕੇ ਇਵੈਂਚੁਅਲੀ ਮਤਲਬ ਉੱਥੇ ਹਾਲਾਂਕਿ ਆਰਕੀਓਲੋਜਿਸਟਸ ਵੱਲੋਂ ਖੁਦਾਈ ਕਰਾਉਣ ਦਾ ਜਿਹੜਾ ਸੀ ਉਹ ਪਾਰਟ ਵੀ ਕੀਤਾ ਗਿਆ, ਪਰ ਜੋ ਮਾਹਰ ਦੱਸਦੇ ਆ ਉਹਦੇ ਵਿੱਚ ਵੀ ਉਹ ਚੀਜ਼ਾਂ ਨਹੀਂ, ਖੁਦਾਈ ਦੇ ਵਿੱਚ ਉਹ ਗੱਲ ਟੈਕਨੀਕਲੀ ਤੇ ਉਹ ਸਾਬਤ ਨਹੀਂ ਹੋ ਸਕੀਆਂ ਕਿ ਇੱਥੇ ਪਹਿਲਾਂ ਰਾਮ ਮੰਦਿਰ ਐਗਜ਼ਿਸਟ ਕਰਦਾ ਸੀ। ਪਰ ਇਵੈਂਚੁਅਲੀ ਕੋਰਟ ਦੀਆਂ ਜਿਹੜੀਆਂ ਪ੍ਰੋਸੀਡਿੰਗਸ ਨੇ ਉਹਨਾਂ ਨੇ ਉਹ ਡਿਵਾਈਡ ਕਰਕੇ ਉਹਦੀਆਂ ਜਿਹੜੀਆਂ ਪ੍ਰੋਸੀਡਿੰਗਸ ਨੇ ਉਹਦੇ ਵਿੱਚ ਜਾ ਕੇ ਡਿਟੇਲਸ ਦੇਖੀਆਂ ਜਾ ਸਕਦੀਆਂ ਨੇ। ਪਰ ਸਾਡੇ ਲਈ ਉਹ ਉਨਾ ਕੰਸਰਨ ਦਾ ਵਾਇਸ ਨਹੀਂ ਆ। ਜਿਹੜੀ ਗੱਲ ਤੋਂ ਤੁਸੀਂ ਸ਼ੁਰੂ ਕੀਤਾ ਮੈਂ ਸਮਝਦਾ ਉਹ ਜ਼ਿਆਦਾ ਇੰਪੋਰਟੈਂਟ ਆ ਕਿ ਸਿੱਖਾਂ ਨੂੰ ਹਿੰਦੂਆਂ ਦਾ ਅੰਗ ਬਣਾ ਕੇ ਜਾਂ ਇੱਕ ਹਿੱਸਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਇਹ ਗੱਲ ਅੱਜ ਦੀ ਨਹੀਂ, ਇਹਦਾ ਪਿਛੋਕੜ ਕੀ ਹੈ। ਜੇ ਥੋੜ੍ਹਾ ਜਿਹਾ ਪਿਛੋਕੜ ਦੇ ਵਿੱਚ ਇਸ ਗੱਲ ਨੂੰ ਸਮਝਣਾ ਹੋਵੇ, ਮੈਂ ਜ਼ਰੂਰ ਚਾਹੂੰਗਾ ਵੀ ਅਸੀਂ ਇਸ ਗੱਲ ਦੇ ਉੱਤੇ ਫੋਕਸ ਕਰੀਏ ਅੱਜ ਦੇ ਟੌਪਿਕ ਦੇ ਵਿੱਚ ਵੀ। ਇਹ ਕਿਹੜੀਆਂ ਧਾਰਨਾਵਾਂ ਨੇ ਜਾਂ ਕਿਹੜੇ ਬੰਦੇ ਨੇ, ਕਿਹੜੇ ਸੈਕਸ਼ਨ ਨੇ ਜਿਹੜੇ ਸਿੱਖ ਧਰਮ ਦੇ ਵਿੱਚੋਂ ਇਸ ਗੱਲ ਵੱਲ ਨੂੰ ਝੁਕਾਅ ਰੱਖਦੇ ਆ, ਤੇ ਉਹ ਝੁਕਾਅ ਕਿਉਂ ਰੱਖਦੇ ਆ। ਇਹ ਇੱਕ ਵੱਡਾ ਸਵਾਲ ਹੈ ਵੀ ਜਿੱਥੇ ਅਸੀਂ ਮਤਲਬ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਜਿੱਥੇ ਚੈਲੰਜ ਕਰਦੀ ਹੈ ਟਾਇਰੈਂਟ ਨੂੰ, ਜਿੱਥੇ ਉਹਨਾਂ ਨੇ ਬਾਬਰ ਨੂੰ ਜਾਬਰ ਕਿਹਾ, ਉੱਥੇ ਅੱਜ ਜੋ ਮੋਦੀ ਹਕੂਮਤ ਵੱਲੋਂ ਜਾਂ ਭਾਰਤ ਦੀ ਹਕੂਮਤ ਵੱਲੋਂ ਕੀਤਾ ਜਾ ਰਿਹਾ ਪਿਛਲੇ 1947 ਤੋਂ 84 ਤੱਕ ਦਾ ਸਮਾਂ ਤੇ 84 ਤੋਂ ਬਾਅਦ ਹੁਣ ਤੱਕ ਦਾ ਸਮਾਂ, ਅਸੀਂ ਸਾਡੇ ਵਿੱਚੋਂ ਉਹ ਕਿਹੜੇ ਬੰਦੇ ਨੇ ਜਿਹੜੇ ਉਸ ਚੈਲੰਜ ਦੀ ਧਾਰਨਾ ਨੂੰ ਜਾਂ ਉਸ ਚੈਲੰਜ ਦੇ ਰਾਹ ਨੂੰ ਛੱਡ ਕੇ ਉਹਨਾਂ ਦੇ ਨਾਲ ਬਗਲਗੀਰ ਹੋ ਰਹੇ ਆ, ਤੇ ਉਹ ਕਿਉਂ ਹੋ ਰਹੇ ਆ, ਇਹ ਉਹ ਤੋਂ ਵੀ ਵੱਡਾ ਸਵਾਲ ਹੈ। ਅਮਰਵੀਰ ਸਿੰਘ ਜੀ, ਜਿਹੜੀ ਇਹ ਤੁਸੀਂ ਗੱਲ ਕਹਿ ਰਹੇ ਹੋ ਵੀ ਜਿਹੜੀ ਅਸੀਂ ਕਹਿੰਦੇ ਆ ਵੀ ਸਿੱਖਾਂ ਨੂੰ ਮਤਲਬ ਹਿੰਦੂ ਧਰਮ ਦਾ ਹਿੱਸਾ ਬਣਾਉਣ ਵਾਲੀ ਜਿਹੜੀ ਗੱਲ ਆ, ਜਿਹੜੀ ਉਹ ਧਾਰਨਾ ਆ, ਉਹ ਕਿੱਥੋਂ ਆਈ ਆ। ਇਹ ਸਾਨੂੰ ਸਮਝਣਾ ਪੈਣਾ ਕਿ ਜਿਹੜੀ ਬ੍ਰਾਹਮਣੀਕਲ ਆਈਡੀਓਲੋਜੀ ਆ, ਮਤਲਬ ਉਹਦਾ ਜਿਹੜਾ ਧੁਰਾ ਆ, ਉਹਦਾ ਧੁਰਾ ਇਹ ਆ ਕਿ ਉਹ ਆਪਣੀ ਹਮੇਸ਼ਾ ਜਿਹੜੀ ਗਿਣਤੀ ਆ ਜੀ ਜਾਂ ਆਪਣੇ ਫੋਲੋਅਰਸ ਦੀ ਜਿਹੜੀ ਅਸੀਂ ਕਹੀਏ ਵੀ ਸੰਖਿਆ ਆ, ਉਹਨੂੰ ਵੱਡਾ ਕਰਨ ਦੇ ਲਈ ਉਹ ਹਰ ਤਰ੍ਹਾਂ ਦਾ ਜਿਹੜਾ ਕੰਪਰੋਮਾਈਜ਼ ਕਰ ਲੈਂਦਾ ਆਪਣੇ ਆਈਡੀਏ ਦੇ ਨਾਲ, ਬੇਸਿਕ ਆਈਡੀਆਜ਼ ਨੂੰ ਛੱਡ ਕੇ, ਆਪਣੀ ਡੋਮੀਨੈਂਸ ਨੂੰ ਛੱਡ ਕੇ। ਜਿਹੜੀ ਗੱਲ ਉਹਦੀ ਡੋਮੀਨੈਂਸ ਨੂੰ, ਜਿਹੜੀ ਬ੍ਰਾਹਮਣ ਦੀ ਹਾਇਰਾਰਕੀ ਆ, ਉਹਦੀ ਡੋਮੀਨੈਂਸ ਆ, ਉਹਨੂੰ ਚੈਲੰਜ ਨਾ ਕਰਦੀ ਹੋਵੇ, ਉਹਨੂੰ ਛੱਡ ਕੇ ਉਹ ਹਰ ਇੱਕ ਚੀਜ਼ ਨੂੰ ਜਿਹੜਾ ਆ ਵੀ ਉਹ ਇੰਨਾ ਕੁ ਅਸੀਂ ਕਹੀਏ ਵੀ ਫਲੈਕਸੀਬਲ ਆ ਵੀ ਉਹ ਹਰ ਇੱਕ ਚੀਜ਼ ਨੂੰ ਹੀ ਮਤਲਬ ਆਪਣੇ ਧਰਮ ਦੇ ਵਿੱਚ ਆਪਣੇ ਧਰਮ ਦਾ ਹਿੱਸਾ ਬਣਾ ਦਿੰਦਾ ਹੈ। ਜਿਹੜਾ 3300 ਕਰੋੜ ਦੇਵੀ ਦੇਵਤਿਆਂ ਵਾਲਾ ਸੰਕਲਪ ਆ, ਉਹ ਇਹੀ ਆ ਕਿ ਇਸ ਖਿੱਤੇ ਦੇ ਵਿੱਚ ਜਿਹੜੇ ਵੀ ਲੋਕ ਵੱਖੋ ਵੱਖ ਤੌਰ ਤਰੀਕਿਆਂ ਦੇ ਨਾਲ ਉਸ ਅਕਾਲ ਪੁਰਖ ਨੂੰ ਸਿਜਦਾ ਕਰਦੇ ਸੀ, ਉਹਨੂੰ ਯਾਦ ਕਰਦੇ ਸੀ, ਬ੍ਰਾਹਮਣ ਨੇ ਮਤਲਬ ਉਹਨਾਂ ਦੇ ਉੱਤੇ ਆਪਣੀ
ਜਿਹੜੀ ਇੰਟੈਲੈਕਟ ਦੀ ਡੋਮੀਨੈਂਸ ਆ ਕਿ ਬ੍ਰਾਹਮਣ ਇਹੀ ਆ ਕਿ ਸਭ ਤੋਂ ਵੱਧ ਜਿਹੜਾ ਇੰਟੈਲੈਕਟ ਆ ਉਹ ਬ੍ਰਾਹਮਣ ਕੋਲ ਆ, ਪੜ੍ਹਨ ਦਾ, ਗਿਆਨ ਕਰਨ ਦਾ, ਵੀ ਗਿਆਨਵਾਨ ਬ੍ਰਾਹਮਣ। ਤੇ ਉਹ ਜਿਹੜੀ ਡੋਮੀਨੈਂਸ ਉਹਨੇ ਐਸਟੈਬਲਿਸ਼ ਕੀਤੀ ਤੇ ਨਾਲ ਉਹਨੇ ਕਿਹਾ ਵੀ ਜਿਹੜੇ 3300 ਕਰੋੜ ਦੇਵੀ ਦੇਵਤੇ ਜਿਹੜੇ ਬਣਾਏ ਆ ਵੀ ਇਹ ਸਾਰੇ ਹਿੰਦੂ ਧਰਮ ਦਾ ਹੀ ਹਿੱਸਾ ਆ, ਜਦ ਕਿ ਉਹ ਸਾਰੇ ਅਸੀਂ ਦੇਖੀਏ ਵੀ ਉਹ ਲੋਕਾਂ ਦੀਆਂ ਆਪੋ ਆਪਣੇ ਮਤਲਬ ਛੋਟੇ ਛੋਟੇ ਜਿਵੇਂ ਖਿੱਤਿਆਂ ਦੇ ਵਿੱਚ ਰਹਿੰਦੇ ਕਬੀਲੇ ਸੀ, ਉਹਨਾਂ ਦੇ ਮਤਲਬ ਕੋਈ ਸੋਲਿਡ ਰਿਲੀਜੀਅਸ ਉਹਨਾਂ ਕੋਲ ਥੋਟ ਨਹੀਂ ਸੀ, ਬਸ ਉਹਨਾਂ ਦੀ ਇੱਕ ਮਾਨਤਾ ਸੀ। ਉਹਨਾਂ ਮਾਨਤਾਵਾਂ ਨੂੰ ਉਹਨਾਂ ਹਿੰਦੂ ਧਰਮ ਦੇ ਵਿੱਚ ਜਜ਼ਬ ਕਰ ਲਿਆ ਤੇ ਇੱਕ ਐਡਾ ਵੱਡਾ ਜਿਹੜਾ ਵਿਸ਼ਾਲ ਮਤਲਬ ਸਾਗਰ ਆ ਹਿੰਦੂ ਧਰਮ ਦਾ, ਹਨਾ, ਵੀ ਅਸੀਂ ਐਡੀ ਬੜੀ ਉਹ ਸਾਰੇ ਖਿੱਤੇ ਦੇ ਵਿੱਚ ਦੇਖਦੇ ਹਾਂ ਵੀ ਸਾਰੇ ਲੋਕ ਆਪਣੇ ਆਪ ਨੂੰ ਐਜ਼ ਅ ਹਿੰਦੂ ਆਇਡੈਂਟੀਫਾਈ ਕਰਨ ਲੱਗ ਗਏ ਕੁਝ ਸਦੀਆਂ ਦੇ ਵਿੱਚ। ਵੀ ਉਹ ਇੱਕ ਲੰਮਾ ਪ੍ਰੋਸੈਸ ਆ, ਪਰ ਉਹਦੇ ਪਿੱਛੇ ਇੱਕ ਫਲੈਕਸੀਬਿਲਿਟੀ ਆ। ਵੀ ਮੈਂ ਇੱਕ ਛੋਟੀ ਜਿਹੀ ਉਦਾਹਰਨ ਦਿੰਦਾ ਵੀ ਤੁਸੀਂ ਪੰਜਾਬ ਦੇ ਨਾਲ ਹਿਮਾਚਲ ਆ, ਹਿਮਾਚਲ ਦੇ ਵਿੱਚ ਅਸੀਂ ਜਦੋਂ ਜਾਂਦੇ ਹਾਂ ਪਹਾੜੀ ਏਰੀਏ ਦੇ ਵਿੱਚ, ਤਾਂ ਉੱਥੇ ਜਿਹੜੇ ਪਿੰਡ ਵਸੇ ਹੋਏ ਆ ਉਹ ਜਿਵੇਂ ਮਤਲਬ ਇੱਕ ਕਬੀਲਾਈ ਤੌਰ ਤੇ ਪਿੰਡ ਵਸੇ ਹੋਏ ਆ, ਤਾਂ ਉਹਨਾਂ ਪਿੰਡਾਂ ਦੇ ਵਿੱਚ ਹਰ ਪਿੰਡ ਦਾ ਲਗਭਗ ਆਪੋ ਆਪਣਾ ਦੇਵੀ ਦੇਵਤਾ ਆ ਜੀ, ਜਿਨ੍ਹਾਂ ਦੇ ਨਾਂ ਵੱਖਰੇ ਆ, ਜਿਨ੍ਹਾਂ ਦੀ ਉਹ ਪੂਜਾ ਕਰਦੇ ਆ। ਤੇ ਉਹ ਸਾਰੇ ਦੇਵੀ ਦੇਵਤੇ ਹੀ ਉਹ ਹਿੰਦੂ ਧਰਮ ਦੇ 33 ਕਰੋੜ ਬਣਦੇ ਆ, ਉਹਨਾਂ ਨੂੰ ਮਿਲਾ ਕੇ ਜਿਹੜਾ ਆ। ਤਾਂ ਮਤਲਬ ਜਿਹੜੀ ਇਹ ਧਾਰਨਾ ਆ ਉਹਦੇ ਵਿੱਚੋਂ ਇਹ ਆਇਆ ਵੀ ਮਤਲਬ ਬ੍ਰਾਹਮਣ ਸਿੱਖਾਂ ਨੂੰ ਵੀ ਇਹੀ ਗੱਲ ਕਹਿੰਦਾ ਹੈ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਸਜਦਾ ਕਰੋ, ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨੋ, ਸਾਨੂੰ ਕੋਈ ਦਿੱਕਤ ਨਹੀਂ ਆ। ਤੁਸੀਂ ਕੇਸ ਰੱਖੋ, ਤੁਸੀਂ ਕਿਰਪਾਨ ਰੱਖੋ, ਸਾਨੂੰ ਕੋਈ ਦਿੱਕਤ ਨਹੀਂ ਆ। ਪਰ ਤੁਸੀਂ ਜਿਹੜੀ ਬ੍ਰਾਹਮਣੀਕਲ ਹਿੰਦੂ ਰਿਲੀਜੀਅਸ ਆਈਡੀਓਲੋਜੀ ਆ, ਜਿਹੜਾ ਸਨਾਤਨ ਧਰਮ ਦਾ ਜਿਹੜਾ ਅਸੀਂ ਕਹੀਏ ਕਿ ਜਿਹੜਾ ਉਹਦਾ ਡਿਸਿਪਲਿਨ ਆ, ਤੁਸੀਂ ਉਹਨੂੰ ਫੋਲੋ ਕਰੋ, ਤੁਸੀਂ ਉਹਨੂੰ ਮੰਨੋ। ਤੁਸੀਂ ਕਹੋ ਵੀ ਅਸੀਂ ਹਿੰਦੂ ਧਰਮ ਦਾ ਹੀ ਹਿੱਸਾ ਆ, ਪਰ ਹਿੰਦੂ ਧਰਮ ਦੇ ਜਿਹੜੇ ਹਿੱਸੇ ਨੇ ਉਹ ਕੋਈ ਕਾਲੀ ਮਾਤਾ ਨੂੰ ਮੰਨਦਾ, ਉਹ ਕਹਿੰਦੇ ਕੋਈ ਕਿਸੇ ਨੂੰ ਮੰਨਦਾ ਆ, ਕੋਈ ਸ਼ਿਵ ਜੀ ਨੂੰ ਮੰਨਦਾ ਆ, ਕੋਈ ਵਿਸ਼ਨੂੰ ਨੂੰ ਮੰਨਦਾ ਆ, ਕੋਈ ਕਿਸੇ ਨੂੰ ਮੰਨਦਾ। ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨੀ ਜਾਓ, ਕੋਈ ਗੱਲ ਨਹੀਂ। ਵੀ ਜਿਹੜੇ ਅਸੀਂ ਇਹ ਵੀ ਕਹਿਣ ਨੂੰ ਤਿਆਰ ਆ ਵੀ ਉਹ ਕਹਿੰਦੇ ਵੀ ਜਿਹੜੇ ਗੁਰੂ ਗ੍ਰੰਥ ਸਾਹਿਬ 10 ਗੁਰੂ ਸਾਹਿਬਾਨ ਨੇ ਉਹ ਵੀ ਅਵਤਾਰ ਨੇ, ਜਿਹੜੇ ਕਿ ਇਹ ਸਾਰੀ ਜਿਹੜੀ ਲਾਈਨ ਚੱਲੀ ਆ ਸ਼ਿਵ ਜੀ, ਵਿਸ਼ਨੂੰ, ਕ੍ਰਿਸ਼ਨ, ਇਹ ਮਤਲਬ ਹਿੰਦੂ ਧਰਮ ਦੇ ਜਿਹੜੇ ਭਗਵਾਨ ਨੇ ਉਹਨਾਂ ਦੀ ਲਾਈਨ ਚੱਲੀ ਆ, ਉਹਦੇ ਵਿੱਚ ਉਹ ਵੀ ਅਵਤਾਰ ਨੇ ਤੇ ਗੁਰੂ ਗ੍ਰੰਥ ਸਾਹਿਬ ਜੀ ਵੀ ਉਹਨਾਂ ਅਵਤਾਰਾਂ ਦੀ ਕੜੀ ਦਾ ਹੀ ਹਿੱਸਾ ਨੇ ਤੇ ਤੁਸੀਂ ਸਾਡਾ ਹੀ ਹਿੱਸਾ ਹੋ। ਮਤਲਬ ਉਹ ਜਿਹੜੀ ਗੱਲ ਹੁਣ ਇੱਥੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜਾ ਮੈਂ ਸ਼ਬਦ ਪੜ੍ਹਿਆ ਸੀ ਵੀ ਜਿਹੜੀ ਗੱਲ ਉਹ ਮਤਲਬ ਉਹ ਅਕੀਦੇ ਨੂੰ ਹੀ ਰੱਦ ਕਰ ਰਹੇ ਆ ਨਾ, ਵੀ ਜਿਹੜਾ ਸਪਿਰਿਚੁਅਲ ਅਕੀਦਾ ਆ, ਭਾਵੇਂ ਉਹ ਇਸਲਾਮ ਦੀ ਗੱਲ ਹੋਵੇ ਭਾਵੇਂ ਉਹ ਹਿੰਦੂਇਜ਼ਮ ਦੀ ਗੱਲ ਹੋਵੇ, ਉਹਨਾਂ ਦੋਵਾਂ ਧਰਮਾਂ ਦਾ ਜਿਹੜਾ ਸਪਿਰਿਚੁਅਲ ਅਕੀਦਾ ਆ ਉਹਨੂੰ ਰੱਦ ਕਰਕੇ ਤੇ ਤੀਸਰ ਪੰਥ ਜਿਹੜਾ ਆ ਉਹ ਆਇਆ। ਤੇ ਜਿਹੜਾ ਟਕਰਾਅ ਆ, ਹੁਣ ਸਾਨੂੰ ਪਤਾ ਵੀ ਹਿੰਦੂ ਤੇ ਮੁਸਲਮਾਨ ਦਾ ਟਕਰਾਅ ਉਹ ਪਿਛਲੇ ਲੰਮੇ ਸਮੇਂ ਤੋਂ ਚੱਲ ਰਿਹਾ ਤੇ ਅੱਗੇ ਵੀ ਅਸੀਂ ਦੇਖ ਰਹੇ ਹਾਂ ਕਿ ਉਵੇਂ ਕੰਟੀਨਿਊ ਆ ਜੀ। ਤਾਂ ਮਤਲਬ ਸਿੱਖਾਂ ਬਾਰੇ ਵੀ ਜਿਹੜੀ ਮਤਲਬ ਸਿੱਖ ਇਹਨਾਂ ਦੋਨਾਂ ਦਾ ਹਿੱਸਾ ਨਹੀਂ, ਪਰ ਸਿੱਖਾਂ ਬਾਰੇ ਜਿਵੇਂ ਗੁਰੂ ਨਾਨਕ ਪਾਤਸ਼ਾਹ ਦੇ ਜਿਹੜੇ ਪਹਿਲੇ ਸਾਥੀ ਆ ਉਹ ਭਾਈ ਮਰਦਾਨਾ ਜੀ ਤੇ ਭਾਈ ਬਾਲਾ ਦਾ ਜ਼ਿਕਰ ਆਉਂਦਾ ਆ। ਤੇ ਮਤਲਬ ਇਹ ਹੁਣ ਮੈਨੂੰ ਉਹਦੀ ਅਥੈਂਟਿਸਿਟੀ ਬਾਰੇ ਨਹੀਂ ਪਤਾ, ਪਰ ਜਿਹੜੀ ਇੱਕ ਸਾਖੀ ਆ, ਕਿਉਂਕਿ ਕਈ ਸਾਡੇ ਦਰਸ਼ਕ ਹੋਣਗੇ ਜੇ ਉਹ ਇਸ ਗੱਲ ਵੱਲ ਨੂੰ ਤੁਰਦੇ ਆ ਵੀ ਸਾਖੀਆਂ ਕਈ ਤਰ੍ਹਾਂ ਦੀਆਂ ਸਾਡੇ ਇਤਿਹਾਸ ਦੇ ਵਿੱਚ ਪ੍ਰਚਲਿਤ ਆ, ਪਰ ਮੈਂ ਜਿਹੜੀ ਗੱਲ ਆ ਵੀ ਮੈਂ ਕੋਈ ਬਹੁਤਾ ਵੱਡਾ ਵਿਦਵਾਨ ਨਹੀਂ, ਪਰ ਇਹ ਇੱਕ ਸਾਖੀ ਆ ਜਿਹੜੀ ਬੜੀ ਸਾਡੇ ਆਮ ਜ਼ਿਕਰ ਹੁੰਦਾ ਤੇ ਉਹਦੇ ਚ ਭਾਈ ਬਾਲੇ ਤੇ ਭਾਈ ਮਰਦਾਨੇ ਨੂੰ ਨਾਲ ਦੇਖ ਕੇ ਗੁਰੂ ਸਾਹਿਬ ਦੇ ਤੇ ਕੋਈ ਜਿਹੜਾ ਫਕੀਰ ਆ ਉਹ ਇਹ ਸਵਾਲ ਕਰਦਾ ਕਿ ਮਤਲਬ ਹਿੰਦੂ ਤੇ ਤੁਸੀਂ ਇੱਕ ਫਕੀਰ ਬੰਦੇ ਹੋ ਤੇ ਤੁਹਾਡੇ ਜਿਹੜੇ ਸਾਥੀ ਨੇ ਉਹ ਤੁਸੀਂ ਮਤਲਬ ਇੱਕ ਹਿੰਦੂ ਤੇ ਇੱਕ ਮੁਸਲਮਾਨ, ਵੀ ਇਹਨਾਂ ਦੋਨਾਂ ਨੂੰ ਤੁਸੀਂ ਨਾਲ ਸਾਥੀ ਕਿਵੇਂ ਰੱਖ ਸਕਦੇ ਹੋ? ਵੀ ਇਹ ਦੋਨੇ ਬੰਦਿਆਂ ਨੂੰ ਤੁਸੀਂ ਨਾਲ ਕਿਵੇਂ ਰੱਖ ਸਕਦੇ ਹੋ? ਵੀ ਤੁਸੀਂ ਫਿਰ ਹਿੰਦੂ ਹੋ ਜਾਂ ਤੁਸੀਂ ਮੁਸਲਮਾਨ ਹੋ? ਤਾਂ ਗੁਰੂ ਸਾਹਿਬ ਨੇ ਕਿਹਾ ਵੀ ਨਾ ਮੈਂ ਹਿੰਦੂ ਹਾਂ ਤੇ ਨਾ ਮੈਂ ਮੁਸਲਮਾਨ ਹਾਂ, ਤੇ ਇਹ ਦੋਨੇ ਜਿਹੜੇ ਹਿੰਦੂ ਤੇ ਮੁਸਲਮਾਨ ਮੇਰੇ ਸਾਥੀ ਨੇ, ਇਹਨਾਂ ਨੂੰ ਇੱਕ ਕਰਨ ਵਾਲਾ ਮੈਂ ਜਰੀਆ ਆ, ਇਹਨਾਂ ਨੂੰ ਇਕੱਠੇ ਰੱਖਣ ਦਾ ਮੈਂ ਜਰੀਆ ਆ। ਤਾਂ ਜਿਹੜੀ ਦੁਨੀਆ ਦੇ ਵਿੱਚ ਸਾਊਥ ਏਸ਼ੀਆ ਦੇ ਖਿੱਤੇ ਵਿੱਚ ਜਿਹੜੀ ਪੀਸ ਦੀ ਗੱਲ ਆ, ਵਰਲਡ ਪੀਸ ਦੀ ਗੱਲ ਆ, ਕਿਉਂਕਿ ਸਾਊਥ ਏਸ਼ੀਆ ਦਾ ਜਿਹੜਾ ਇਹ ਖਿੱਤਾ ਆ ਉਹਦੇ ਵਿੱਚ ਟਕਰਾਅ ਹਿੰਦੂ ਤੇ ਮੁਸਲਮਾਨ ਦਾ ਉਹ ਪੁਰਾਣੇ ਸਮਿਆਂ ਤੋਂ ਹੋਵੇ ਭਾਵੇਂ ਅੱਜ ਦੀਆਂ ਮਾਡਰਨ ਸਟੇਟ ਦੇ ਵਿੱਚ ਅਸੀਂ ਇੰਡੀਆ ਤੇ ਪਾਕਿਸਤਾਨ ਦੇ ਰੂਪ ਚ ਦੇਖਦੇ ਹਾਂ, ਜਿਹੜੀ ਕਿ ਦੁਨੀਆ ਨੂੰ ਇਹ ਵੀ ਫਿਕਰ ਆ ਕਿ ਦੋਨੇ ਨਿਊਕਲੀਅਰ ਪਾਵਰ ਸਟੇਟਸ ਨੇ ਤੇ ਕਿਸੇ ਵੀ ਟਾਈਮ ਇਹਨਾਂ ਦੇ ਵਿੱਚ ਜਿਹੜੀ ਕੋਈ ਜੰਗ ਆ ਉਹ ਉੱਥੇ ਵੱਡਾ ਜਿਹੜਾ ਹਿਊਮਨ ਟ੍ਰੈਜਡੀ ਆ ਉਹ ਪੈਦਾ ਕਰ ਸਕਦੀ ਆ।
ਤੇ ਉਹਦੇ ਵਿੱਚ ਪੰਜਾਬ ਦੀ ਸੋਵਰੇਨਿਟੀ, ਜਿਵੇਂ ਗੁਰੂ ਨਾਨਕ ਪਾਤਸ਼ਾਹ ਨੇ ਜਿਹੜਾ ਇੱਕ ਸੁਨੇਹਾ ਦਿੱਤਾ, ਸਿੱਖਾਂ ਦੀ ਸੋਵਰੇਨਿਟੀ ਜਿਹੜੀ ਆ, ਮਤਲਬ ਉਹ ਇੱਕ ਫੈਕਟਰ ਆ ਵੀ ਜਿਹੜਾ ਉਸ ਖਿੱਤੇ ਦੇ ਵਿੱਚ ਪੀਸ ਨੂੰ ਪੀਸ ਲਿਆ ਸਕਦਾ ਆ, ਜਾਂ ਉਸ ਖਿੱਤੇ ਦੇ ਵਿੱਚ ਪੀਸ ਦੀ ਗਾਰੰਟੀ ਦੇ ਸਕਦਾ ਆ। ਤਾਂ ਸਿੱਖਾਂ ਦੀ ਸੋਵਰੇਨਿਟੀ, ਸਿੱਖਾਂ ਦੀ ਉੱਥੇ ਹੋਂਦ ਹਸਤੀ ਦਾ ਰਹਿਣਾ ਹੀ ਇੱਕ ਉਸ ਚੀਜ਼ ਦੀ ਗਾਰੰਟੀ ਆ। ਤੇ ਪਰ ਜਿਹੜਾ ਮਸਲਾ ਇਹ ਵੀ ਸਿੱਖ ਰਾਜ ਜਦੋਂ ਆਇਆ ਤਾਂ ਉਸ ਸਮੇਂ ਸਿੱਖਾਂ ਨੇ ਬੜੇ ਸਥਾਨ ਜਿਹੜੇ ਮੁਗਲ ਐਮਪਾਇਰ ਨੇ ਹਿੰਦੂਆਂ ਦੇ ਢਹਿ ਢੇਰੀ ਕੀਤੇ ਸੀ, ਜਾਂ ਉਹਨਾਂ ਦੀ ਮੁੜ ਉਸਾਰੀ ਦਾ ਜ਼ਿਕਰ ਸਾਡੇ ਇਤਿਹਾਸ 'ਚ ਆਉਂਦਾ ਕਿ ਜਦੋਂ ਸਿੱਖ ਰਾਜ ਆਇਆ ਤਾਂ ਸਿੱਖਾਂ ਨੇ ਜਿਹੜੀ ਹਿੰਦੂ ਕਮਿਊਨਿਟੀ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਜਿਹੜੇ ਉਹ ਅਸਥਾਨ ਸੀ ਉਹਨਾਂ ਦੀ ਮੁੜ ਉਸਾਰੀ ਕਰਵਾਈ। ਪਰ ਸਿਰਫ ਹਿੰਦੂਆਂ ਦੇ ਅਸਥਾਨਾਂ ਦੀ ਨਹੀਂ, ਬੜੀਆਂ ਥਾਵਾਂ ਦੇ ਉੱਤੇ ਮਸਜਿਦਾਂ ਦੀ ਉਸਾਰੀ ਵੀ ਜਿਹੜੀ ਆ ਉਹ ਸਿੱਖ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ, ਜਿੱਥੇ ਉਹ ਸਿੱਖ ਰਾਜ ਦੇ ਜਿਹੜੇ ਜਰਨੈਲ ਸੀ ਉਹਨਾਂ ਨੇ ਕਰਵਾਈ। ਤੇ ਪਰ ਗੱਲ ਉਹੀ ਹੈ ਵੀ ਜਿਵੇਂ ਮੁਗਲ ਐਮਪਾਇਰ ਸੀ, ਉਹ ਦੂਜਾ ਜਿਹੜਾ ਅਕੀਦਾ ਸੀ, ਚਾਹੇ ਉਹ ਹਿੰਦੂ ਸੀ, ਉਹਨਾਂ ਦੀ ਪ੍ਰੈਜ਼ੈਂਸ ਨੂੰ, ਉਹਨਾਂ ਦੀ ਹੋਂਦ ਨੂੰ ਸਹਿਣ ਨਹੀਂ ਸੀ ਕਰਦਾ ਤੇ ਉਹਨਾਂ ਦੇ ਉੱਤੇ ਜ਼ੁਲਮ ਕਰਦਾ ਸੀ। ਤਾਂ ਅੱਜ ਦੀ ਜਿਹੜੀ ਮਾਡਰਨ ਇੰਡੀਅਨ ਸਟੇਟ ਆ, ਜਿਹੜੀ ਇਹ ਸੈਕੂਲਰ ਹੋਣ ਦਾ ਭਰਮ ਸਿਰਜਦੀ ਆ ਸਾਰੀ ਦੁਨੀਆ 'ਚ, ਪਰ ਉਹ ਹਿੰਦੂ ਰਾਸ਼ਟਰ ਆ ਤੇ ਉਹ ਮੁਗਲ ਐਮਪਾਇਰ ਨਾਲੋਂ ਕਿਤੇ ਕੋਈ ਵੱਖਰਾ ਉਹਦਾ ਸਾਨੂੰ ਕਰੈਕਟਰ ਨਹੀਂ ਦਿਖਦਾ ਵੀ ਉਹ ਜਦੋਂ ਅੱਜ ਉਹਦੇ ਕੋਲ ਸੱਤਾ ਆ ਗਈ ਆ ਤਾਂ ਜਿਹੋ ਜਿਹਾ ਕਰੈਕਟਰ ਮੁਗਲ ਐਮਪਾਇਰ ਦਾ ਸੀ ਉਹੋ ਜਿਹਾ ਹੀ ਕਰੈਕਟਰ, ਬਲਕਿ ਉਹਦੇ ਨਾਲੋਂ ਵੀ ਭੈੜਾ ਕਰੈਕਟਰ ਜਿਹੜਾ ਆ ਸ਼ਾਇਦ ਇਹੋ ਜਿਹੇ ਜੈਨੋਸਾਈਡ ਮੁਗਲ ਐਮਪਾਇਰ ਨਾ ਕੀਤੇ ਹੁਣ ਜਿਹੋ ਜਿਹੇ ਜੈਨੋਸਾਈਡ ਇਸ ਹਿੰਦੂ ਸਟੇਟ ਨੇ ਕੀਤੇ ਆ। ਤੇ ਉਹ ਬਲਕਿ ਸਿੱਧਾ ਜੈਨੋਸਾਈਡ ਤੋਂ ਇਲਾਵਾ ਜਿਹੜੀਆਂ ਰਿਲੀਜੀਅਸ ਪਲੇਸਿਸ ਨੇ ਉਹਨਾਂ ਦੇ ਉੱਤੇ ਜਿਵੇਂ ਉਹਨਾਂ ਤੇ ਅਟੈਕ ਕਰ ਰਹੇ ਆ। ਤੇ ਅੱਜ ਦੇ ਟਾਈਮ ਦੇ ਵਿੱਚ ਮਤਲਬ ਮੁਸਲਮਾਨਾਂ ਨੂੰ ਭਾਰਤ ਦੇ ਵਿੱਚ ਪਹਿਲਾਂ ਇਹ ਗੱਲ ਕਹਿ ਕੇ ਕਿ ਤੁਸੀਂ ਇੰਡੀਆ ਇੱਕ ਸੈਕੂਲਰ ਆ, ਤੁਸੀਂ ਇੱਥੇ ਬਰਾਬਰ ਦੇ ਨਾਗਰਿਕ ਹੋ ਕੇ ਰਹੋਗੇ, ਤੇ ਉਹਨਾਂ ਨੂੰ ਰੱਖਿਆ। ਤੇ ਅੱਜ ਹੌਲੀ ਹੌਲੀ ਉਹਨਾਂ ਨੂੰ ਇੰਨੇ ਕੁ ਕਮਜ਼ੋਰ ਕਰਤਾ ਕਿ ਹੁਣ ਉਹਨਾਂ ਦੀਆਂ ਰਿਲੀਜੀਅਸ ਪਲੇਸਿਸ ਨੂੰ ਉਹ ਪੋਲੀਟੀਕਲ ਪਾਵਰ ਦੇ ਨਾਲ ਉਹ ਲਗਾਤਾਰ ਖਤਮ ਕਰ ਰਹੇ ਆ, ਅੰਡਰ ਦੀ ਅਟੈਕ ਲੈ ਕੇ ਆ ਰਹੇ ਆ। ਤੇ ਇਹ ਜਿਹੜੀ ਗੱਲ ਆ ਵੀ ਇਹ ਹੁਣ ਜਿਹੜੇ ਸਿਆਣੇ ਸਿੱਖ ਆ ਉਹਨਾਂ ਨੂੰ ਤਾਂ ਇਸ ਗੱਲ ਦੀ ਸਮਝ ਆ, ਪਰ ਜਿਹੜੀ ਸਿੱਖਾਂ ਦਾ ਇੱਕ ਵੱਡਾ ਹਿੱਸਾ ਅਜੇ ਵੀ ਇਸ ਭਰਮ 'ਚ ਆ ਵੀ ਇਹ ਇੱਕ ਸੈਕੂਲਰ ਸਟੇਟ ਆ, ਤਾਂ ਉਹ ਭਰਮ ਉਹਨਾਂ ਦਾ ਨਿਕਲ ਜਾਣਾ ਚਾਹੀਦਾ ਆ। ਤੇ ਦੂਜੀ ਗੱਲ ਜਿਹੜੀ ਤੁਸੀਂ ਕਹੀ ਵੀ ਕਿਹੜੇ ਲੋਕ ਸਿੱਖਾਂ ਦੇ ਵਿੱਚ ਇਹਨੂੰ ਚੈਲੰਜ ਕਰਨ ਦੀ ਬਜਾਏ ਜਿਹੜਾ ਇਹ ਨੈਰੇਟਿਵ ਆ ਜਾਂ ਜਿਹੜੀ ਇਹ ਧਾਰਨਾ ਆ ਵੀ ਸਿੱਖ ਹਿੰਦੂ ਧਰਮ ਦਾ ਹੀ ਹਿੱਸਾ ਆ, ਮਤਲਬ ਉਹਨੂੰ ਚੈਲੰਜ ਕਰਨ ਦੀ ਬਜਾਏ ਉਸ ਧਾਰਨਾ ਨੂੰ ਸਟਰੋਂਗ ਕਰਦੇ ਰਹੇ ਆ, ਤਾਂ ਉਹ ਇੱਕ ਸਿੱਖ ਨਹੀਂ, ਉਹ ਬਹੁਤ ਸਿੱਖ ਨੇ। ਜਿਵੇਂ ਅੱਜ ਜਿਹੜੀ 1858 ਦੀ ਗੱਲ ਕੋਈ ਇੱਕ ਮਤਲਬ ਅਸੀਂ ਕਹੀਏ ਵੀ ਕੋਈ ਸਿੱਖਾਂ ਦੀ ਮੇਨ ਸਟ੍ਰੀਮ ਉਦੋਂ ਦੀ ਪੋਲੀਟਿਕਸ ਦਾ ਉਹ ਮਸਲਾ ਨਹੀਂ ਸੀ, ਪਰ ਜੇ ਉਹ ਘਟਨਾ ਵਾਪਰੀ ਜਾਂ ਨਹੀਂ ਵਾਪਰੀ ਉਹਦੇ ਬਾਰੇ ਮੈਨੂੰ ਅਜੇ ਕੋਈ ਇਨਫੋਰਮੇਸ਼ਨ ਨਹੀਂ ਜਾਂ ਕੋਈ ਡਿਟੇਲ ਨਹੀਂ, ਪਰ ਉਹਦਾ ਜ਼ਿਕਰ ਜ਼ਰੂਰ ਕੀਤਾ ਗਿਆ ਸਾਰੀ ਜਿਹੜੀ ਲੀਗਲ ਪ੍ਰੋਸੀਡਿੰਗਸ ਹੋਈਆਂ ਉਹਦੇ ਵਿੱਚ। ਤੇ ਹੁਣ 1858 ਤੋਂ ਬਾਅਦ ਮਤਲਬ ਅੱਜ ਉਹ ਇੱਕ ਜਿਹੜੀ ਇੱਕ ਛੋਟੇ ਜਿਹੇ ਗਰੁੱਪ ਦੇ ਵੱਲੋਂ ਕੀਤੀ ਗਈ ਕਾਰਵਾਈ ਆ ਉਹਨੂੰ ਸਾਰੀ ਇੱਕ ਸਿੱਖਾਂ ਦੀ ਕਾਰਵਾਈ ਵਜੋਂ ਪੇਸ਼ ਕੀਤਾ ਜਾ ਰਿਹਾ ਆ ਇਹ ਸਾਰੇ ਵਰਤਾਂਤ ਦੇ ਵਿੱਚ। ਤੇ ਇਹ ਉਸੇ ਤਰ੍ਹਾਂ ਆ ਵੀ ਜਿਵੇਂ ਹੁਣ ਇੱਕ ਜਿਹੜਾ ਬੰਦਾ ਇਹ ਕਹਿ ਰਿਹਾ ਮੈਂ ਉੱਥੇ ਲੰਗਰ ਲਾਉਣਾ ਆ, ਹਰਜੀਤ ਸਿੰਘ ਰਸੂਲਪੁਰ, ਵੀ ਇਸ ਬੰਦੇ ਨੂੰ ਮਤਲਬ ਇਹ ਬੰਦਿਆਂ ਦਾ ਇੰਨਾ ਦਿਮਾਗ ਨਹੀਂ ਹੁੰਦਾ, ਜੇ ਮਤਲਬ ਕਹੀਏ ਵੀ ਸਰਕਾਰ ਦੇ ਨਾਂ ਵੀ ਹੋਣ ਤਾਂ ਵੀ ਜਿਹੜੇ ਇਹੋ ਜਿਹੇ ਬੰਦੇ ਹੁੰਦੇ ਆ ਵੀ ਇਹ ਬੜੇ ਹੋਸ਼ੇ, ਬੜੇ ਨੀਵੇਂ ਪੱਧਰ ਦੀ ਮਤਲਬ ਇਹ ਬੰਦੇ ਹੁੰਦੇ ਆ। ਪਰ ਹਰਜੀਤ ਸਿੰਘ ਰਸੂਲਪੁਰ ਦੀ ਜਿਹੜੀ ਖਬਰ ਲੱਗੀ ਹੈ ਸਾਰੇ ਮੀਡੀਆ ਦੇ ਵਿੱਚ, ਜਾਂ ਉਹਦੀ ਪ੍ਰੈਸ ਕਾਨਫਰੰਸ, ਉਹਦੀ ਫੋਟੋ ਆ ਮੱਥੇ ਤੇ ਟਿੱਕਾ ਲਾਈ ਤੇ ਆ ਰੁਦਰਾਕਸ਼ ਪਾਈ ਗਲੇ ਦੇ ਵਿੱਚ, ਅੱਜ ਤੋਂ 100 ਸਾਲਾਂ ਦੇ ਬਾਅਦ ਇਹ ਮਤਲਬ ਇੱਕ ਅਥੈਂਟਿਸਿਟੀ ਦਾ ਪ੍ਰੂਫ ਹੋਣਾ ਆ ਵੀ ਦੇਖੋ ਜੀ ਜਦੋਂ ਇਹ ਰਾਮ ਮੰਦਿਰ ਦਾ ਉਦਘਾਟਨ ਹੋਇਆ ਸੀ ਤਾਂ ਜਿਹੜੇ ਸਿੱਖ ਸੀ ਉਹ ਤਾਂ ਏਦਾਂ ਮਤਲਬ ਹਿੰਦੂਆਂ ਦੇ ਨਾਲ ਸੀ, ਵੀ ਸਿੱਖ ਤਾਂ ਹਮੇਸ਼ਾ ਹੀ ਜਿਹੜੇ ਆ ਉਹ ਹਿੰਦੂਆਂ ਦਾ ਹਿੱਸਾ ਹੀ ਰਹੇ ਆ। ਤਾਂ ਅੱਜ ਜੋ ਅੱਜ ਹੋ ਰਿਹਾ, ਭਾਵੇਂ ਅੱਜ ਸਿੱਖ ਸਮਾਜ ਦੇ ਸਮੁੱਚੇ ਅਵਚੇਤਨ ਦਾ ਜਾਂ ਸਿੱਖ ਸਮਾਜ ਦੀ ਸਮੁੱਚੀ ਪਹੁੰਚ ਦਾ ਉਹ ਹਿੱਸਾ ਨਾ ਹੋਵੇ, ਇਹ ਸਿਰਫ ਇੱਕ ਬੰਦੇ ਦੀ ਜਿਹਨੂੰ ਕੋਈ ਜਾਣਦਾ ਵੀ ਨਾ ਸਿੱਖਾਂ ਦੇ ਵਿੱਚ, ਵੀ ਉਹਦੀ ਮਹਿਜ਼ ਮਤਲਬ ਇੱਕ ਕੀਤੀ ਛੋਟੀ ਜਿਹੀ ਪ੍ਰੈਸ ਕਾਨਫਰੰਸ ਹੋਵੇ। ਪਰ ਇੰਡੀਅਨ ਐਕਸਪ੍ਰੈਸ ਵਰਗੇ ਅਖਬਾਰ ਜਿਹੜੇ ਆ ਉਹਨਾਂ ਦੇ ਵਿੱਚ ਇੱਕ ਮੇਨ ਸਟੋਰੀ ਜਿਹੜੀ ਆ ਉਹਦੀ ਪਬਲਿਸ਼ ਹੋਈ ਆ। ਤਾਂ ਐਕੈਡੈਮਿਕਸ ਦੇ ਪੱਖ ਤੋਂ ਵੀ ਜਦੋਂ ਮਤਲਬ ਅੱਜ ਤੋਂ 100 ਸਾਲਾਂ ਬਾਅਦ ਉਹਨਾਂ ਨੇ ਲਿਖਣਾ ਜਾਂ ਉਹ ਬੰਦਾ ਮਤਲਬ ਰਿਸਰਚ ਕਰਦਾ ਤਾਂ ਫਿਰ ਇਹ ਚੀਜ਼ਾਂ ਨੂੰ ਇੱਕ ਅਥੈਂਟਿਕ ਪ੍ਰੂਫ ਬਣਾ ਕੇ ਉਹ ਜਸਟੀਫਾਈ ਕਰਦੇ ਆਪਣੀ ਗੱਲ ਨੂੰ। ਤੇ ਇਸੇ ਤਰੀਕੇ ਦੀ ਉਹ ਗੱਲ ਜਿਹੜੀ ਹੈ ਜਿਹੜੀ ਸਾਰੀ ਲੀਗਲ ਪ੍ਰੋਸੀਡਿੰਗ ਦੇ ਵਿੱਚ ਸਾਡੇ ਸਾਹਮਣੇ ਆਈ ਆ ਵੀ ਉਦੋਂ 1858 ਦੇ ਵਿੱਚ ਸਿੱਖਾਂ ਦਾ ਕੋਈ ਮਸਲਾ ਨਹੀਂ ਸੀ ਵੀ ਅਸੀਂ ਜਿਹੜੀ
ਇਹ ਬਾਬਰੀ ਮਸਜਿਦ ਆ, ਇਹਦੇ ਵਿੱਚ ਰਾਮ ਜਿਹੜੇ ਮਤਲਬ ਰਾਮ ਦੀਆਂ ਮੂਰਤੀਆਂ ਨੂੰ ਸਥਾਪਿਤ ਕਰਨਾ ਆ ਜਾਂ ਉੱਥੇ ਹਵਨ ਕਰਨੇ ਆ, ਜਾਂ ਸਿੱਖ ਉਦੋਂ ਹਵਨ ਕਰਦੇ ਸੀ ਜਾਂ ਇੱਦਾਂ ਦਾ ਕੋਈ ਸੀ, ਇਹੋ ਜਿਹਾ ਕੁਛ ਨਹੀਂ ਸੀ ਸਿੱਖਾਂ ਦੀ ਜ਼ਿੰਦਗੀ ਦੇ ਵਿੱਚ। ਪਰ ਇਹ ਆ ਵੀ ਉਹ ਚੀਜ਼ ਨੂੰ ਜੇ ਕੋਈ ਹੋਈ ਵੀ ਹੋਵੇ ਕੋਈ ਇਹੋ ਜਿਹੀ ਘਟਨਾ, ਜਾਂ ਅਸੀਂ ਦੇਖਦੇ ਹਾਂ ਵੀ ਜਿਹੜਾ ਹਿੰਦੂ ਬ੍ਰਾਹਮਣਿਕਲ ਮਾਈਂਡ ਸੈਟ ਆ ਉਹ ਅੱਜ ਤੋਂ ਹੀ ਨਹੀਂ, ਉਹ ਉਦੋਂ ਤੋਂ ਹੀ ਮਤਲਬ ਜਦੋਂ ਤੋਂ ਬ੍ਰਿਟਿਸ਼ਰ ਇੱਥੇ ਆਏ ਆ ਵੀ ਉਹ ਮਤਲਬ ਬੜੀ ਅੱਗੇ ਦੀ ਸੋਚ ਰੱਖ ਕੇ ਚੱਲਦਾ, ਅਸੀਂ ਹਮੇਸ਼ਾ ਹੀ ਕਹਿੰਦੇ ਹਾਂ। ਤੇ ਅੱਜ ਜੋ ਅਸੀਂ ਦੇਖ ਰਹੇ ਹਾਂ ਉਹ ਉਸੇ ਦੀਆਂ ਉਦਾਹਰਨਾਂ ਨੇ ਵੀ ਹੁਣ ਵੀ ਮਤਲਬ ਇਵੈਂਟ ਦੇ ਵਿੱਚ ਉਹਨਾਂ ਨੂੰ ਇਹਨਾਂ ਦੇ ਲੰਗਰ ਦੀ ਕੋਈ ਲੋੜ ਨਹੀਂ ਵੀ ਇਹਨਾਂ ਦੇ ਲੰਗਰ ਦੇ ਨਾਲ ਉਹਨਾਂ ਲੋਕਾਂ ਨੂੰ ਰਚਾਉਣਾ ਆ ਜਾਂ ਕੁਛ ਕਰਨਾ। ਪਰ ਮਸਲਾ ਕੀ ਆ ਵੀ ਉਹ ਇਹ ਗੱਲ ਸਿਰਫ ਉਹਨਾਂ ਨੂੰ ਪਤਾ ਵੀ ਸਿੱਖਾਂ ਦਾ ਵੱਡਾ ਹਿੱਸਾ ਤਾਂ ਸਾਡੇ ਨਾਲ ਹੋਣਾ ਨਹੀਂ, ਪਰ ਇੱਕ ਉਹਨਾਂ ਨੇ ਆਪਣੇ ਸਟੂਜੇਸ, ਆਪਣੇ ਖਰੀਦੇ ਹੋਏ ਜਿਹੜੇ ਬੰਦੇ ਨੇ ਉਹ ਇਹੋ ਜਿਹੇ ਰੱਖੇ ਹੋਏ ਆ ਵੀ ਜਿਨ੍ਹਾਂ ਨੂੰ ਬਸ ਉਹ ਇੱਕ ਨਿਊਜ਼ ਇਵੈਂਟ ਆ ਵੀ ਤਾਂ ਕਿ ਉਹ ਇੱਕ ਅਥੈਂਟਿਕ ਪ੍ਰੂਫ ਉਹ ਲਗਾਤਾਰ ਇਹ ਸਿਰਜਦੇ ਜਾਣ ਵੀ ਸਿੱਖ ਜਿਹੜੇ ਆ ਜੀ ਦੇਖੋ ਉਹ ਤਾਂ ਹਿੰਦੂ ਧਰਮ ਦਾ ਹੀ ਹਿੱਸਾ ਆ। ਤੇ ਇਹ ਜੋ ਪ੍ਰੈਕਟਿਸ ਹੋ ਰਹੀ ਆ ਇਹ ਸਾਰੇ ਦੇ ਵਿੱਚ ਮਤਲਬ ਇਹਦੇ ਵਿੱਚ ਹੋਰ ਕੁਛ ਨਹੀਂ ਕੱਢਣ ਪਾਉਣ ਨੂੰ, ਬਸ ਇਹ ਆ ਵੀ ਉਹ ਜਿਹੜੀ ਇੱਕ ਧਾਰਨਾ ਲੰਮੇ ਸਮੇਂ ਤੋਂ ਉਹਨਾਂ ਨੇ ਸਿਰਜੀ ਆ ਜਿਹਨੂੰ ਵਾਰ-ਵਾਰ ਰੱਟਦੇ ਆ ਰਹੇ ਆ ਵੀ ਸਿੱਖ ਹਿੰਦੂ ਧਰਮ ਦਾ ਹਿੱਸਾ ਆ, ਤੇ ਉਸੇ ਨੂੰ ਐਸਟੈਬਲਿਸ਼ ਕਰਨ ਦੀਆਂ ਇਹ ਵਿਉਂਤਾਂ ਨੇ ਜਾਂ ਇਹ ਸਾਰਾ ਕੁਛ ਉਹ ਕਰ ਰਹੇ ਆ। ਤੇ ਦੂਜੇ ਪਾਸੇ ਪਰ ਜਿਹੜਾ ਸਿੱਖ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਅਕੀਦਾ ਰੱਖ ਕੇ ਜਿਹੜਾ ਅਸੀਂ ਸ਼ਬਦ ਪੜ੍ਹਿਆ ਉਸ ਅਨੁਸਾਰ ਹੀ ਆਪਣੀ ਜ਼ਿੰਦਗੀ ਬਸਰ ਕਰ ਰਿਹਾ ਆ, ਉਸ ਮੁਤਾਬਕ ਸਿੱਖ ਆ। ਤੇ ਉਹਦਾ ਕਲੈਸ਼ ਉਦੋਂ ਮੁਗਲ ਅੰਪਾਇਰ ਨਾਲ ਸੀ ਤੇ ਅੱਜ ਉਹਦਾ ਕਲੈਸ਼ ਜਿਹੜਾ ਆ ਉਹ ਇਸ ਹਿੰਦੂ ਸਟੇਟ ਦੇ ਨਾਲ ਆ ਜਿਹੜੀ ਕਿ ਜ਼ੁਲਮ ਕਰ ਰਹੀ ਆ ਲੋਕਾਂ ਦੇ ਉੱਤੇ, ਲੋਕਾਂ ਦੇ ਰਿਲੀਜੀਅਸ ਫਰੀਡਮ ਨੂੰ ਕਰਟੇਲ ਕਰ ਰਹੀ ਆ, ਲੋਕਾਂ ਨਸਲਕੁਸ਼ੀਆਂ ਕਰ ਰਹੀ ਆ, ਤੇ ਜਿਹੜੇ ਸਿੱਖ ਆਈਡੈਂਟਿਟੀ ਆ ਮਤਲਬ ਖਾਲਸਾ ਪੰਥ ਦੀ ਪਛਾਣ ਆ ਜਿਹੜੀ ਉਹਦੇ ਤੇ ਸਿੱਧੇ ਹਮਲੇ ਕਰ ਰਹੀ ਆ। ਤਾਂ ਉਹ ਜਿਹੜਾ ਉਹ ਸਿੱਖ ਆ ਜਿਹੜਾ ਇਸ ਗੁਰਬਾਣੀ ਵਾਲਾ ਸਿੱਖ ਆ, ਇਸ ਗੁਰਬਾਣੀ ਮੁਤਾਬਕ ਜਿਹੜਾ ਸਿੱਖ ਆ ਤੇ ਉਹਦਾ ਤਾਂ ਇਸ ਹਿੰਦੂ ਦੇ ਨਾਲ ਅਲਾਇੰਸ ਨਹੀਂ, ਉਹਦਾ ਇਸ ਮਤਲਬ ਇਸ ਹਿੰਦੂਤਵੀ ਸਟੇਟ ਦੇ ਨਾਲ ਟਕਰਾਅ ਆ। ਤੇ ਇਹ ਟਕਰਾਅ ਕਿਸੇ ਹਿੰਦੂ ਧਰਮ ਦੇ ਨਾਲ ਨਹੀਂ, ਇਹ ਜਾਂ ਇਹ ਕਿਸੇ ਅਕੀਦੇ ਦੇ ਨਾਲ ਨਹੀਂ, ਇਹ ਟਕਰਾਅ ਸਟੇਟ ਦੇ ਨਾਲ ਆ, ਹਿੰਦੂ ਸਟੇਟ ਦੇ ਨਾਲ ਆ। ਜਿਵੇਂ ਉਸ ਸਮੇਂ ਸਿੱਖਾਂ ਦਾ ਟਕਰਾਅ ਮੁਸਲਮਾਨਾਂ ਦੇ ਨਾਲ ਨਹੀਂ ਸੀ ਜਾਂ ਮੁਸਲਮਾਨ ਧਰਮ ਦੇ ਨਾਲ ਨਹੀਂ ਸੀ, ਇਸਲਾਮ ਅਕੀਦੇ ਦੇ ਨਾਲ ਨਹੀਂ ਸੀ, ਉਦੋਂ ਦਾ ਟਕਰਾਅ ਵੀ ਜਿਹੜੀ ਉਸ ਦੀ ਇਸਲਾਮਿਕ ਸਟੇਟ ਸੀ, ਮੁਗਲ ਅੰਪਾਇਰ ਸੀ, ਉਹਦੇ ਨਾਲ ਸੀ। ਜੀ ਬਿਲਕੁਲ, ਨਹੀਂ ਇਹ ਦੇਖਣ ਵਾਲੀ ਗੱਲ ਹੈ ਤੇ ਸਮਝਣ ਵਾਲੀ ਗੱਲ ਹੈ। ਮੈਂ ਸਮਝਦਾ ਵੀ ਅੱਜ ਜਦੋਂ ਅਸੀਂ ਇਹ ਸ਼ੋਅ ਰਿਕਾਰਡ ਕਰ ਰਹੇ ਹਾਂ ਹੁਣ ਇਹ ਗੱਲ ਸ਼ੁਰੂ ਹੋਈ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਕਾਫੀ ਡਿਵੈਲਪਮੈਂਟਸ ਇਸ ਕਿਸਮ ਦੀਆਂ ਹੋਣੀਆਂ ਨੇ ਜਿਹਦੇ ਤੇ ਅਸੀਂ ਵਿਚਾਰ ਚਰਚਾ ਵੀ ਕਰਾਂਗੇ। ਤੇ 22 ਜਨਵਰੀ ਤੱਕ ਕਿਸ ਕਿਸਮ ਦਾ ਨੈਰੇਟਿਵ ਬਿਲਡ ਕੀਤਾ ਜਾਂਦਾ ਹੈ, ਕਿਉਂਕਿ ਇਹ ਸਾਰਾ ਕੁਝ ਹੀ ਨੈਰੇਟਿਵ ਦੇ ਜ਼ੋਰ ਦੇ ਉੱਤੇ ਕੀਤਾ ਗਿਆ। ਅਸੀਂ ਜਦੋਂ 1984 ਤੋਂ ਬਾਅਦ ਕਿਸ ਕਿਸਮ ਦੀ ਬੀਜੇਪੀ ਦੀ ਮੈਂਟੈਲਿਟੀ ਸੀ ਤੇ ਬੀਜੇਪੀ ਨੇ ਕਿਵੇਂ ਜਿਹੜੀ ਪੋਲਰਾਈਜੇਸ਼ਨ ਦੀ ਨੀਤੀ ਹੈ ਉਹਨੂੰ ਇੰਪਲੀਮੈਂਟ ਕੀਤਾ ਤੇ ਮਤਲਬ ਪ੍ਰੋਪਰ ਪਲਾਨ ਕਰਕੇ ਰੱਥ ਯਾਤਰਾ ਕੱਢੀ ਗਈ, ਲਾਲ ਕ੍ਰਿਸ਼ਨ ਅਡਵਾਨੀ, ਜੋਸ਼ੀ ਤੇ ਇਹ ਉਹ ਚਿਹਰੇ ਸੀਗੇ ਉਸ ਮੂਵਮੈਂਟ ਦੇ ਜਿਨ੍ਹਾਂ ਨੇ ਨਫ਼ਰਤ ਫੈਲਾਈ ਮੁਸਲਮਾਨਾਂ ਦੇ ਖਿਲਾਫ ਤੇ ਇਹ ਇੱਕ ਬਿਰਤਾਂਤ ਖੜਾ ਕੀਤਾ ਮੀਡੀਆ ਦੇ ਵਿੱਚ ਵੀ ਤੇ ਓਵਰਆਲ ਲੋਕਾਂ ਦੇ ਵਿੱਚ ਵੀ, ਜਿਹਦੇ ਉੱਤੇ ਮੁੜ ਕੇ ਇਵੈਂਚੁਅਲੀ ਉਹਨਾਂ ਨੇ ਮੁਸਲਮਾਨਾਂ ਨੂੰ ਟਾਰਗੇਟ ਕੀਤਾ ਤੇ ਜਿਹੜੀ ਬਾਬਰੀ ਮਸਜਿਦ ਸੀ ਉਹਨੂੰ ਢਹਿ ਢੇਰੀ ਕੀਤਾ ਤੇ ਇਹ ਐਸਟੈਬਲਿਸ਼ ਕੀਤਾ ਕਿ ਇੱਥੇ ਰਾਮ ਮੰਦਰ ਸੀ ਤੇ ਅਸੀਂ ਇੱਥੇ ਹੁਣ ਰਾਮ ਮੰਦਰ ਉਸਾਰਨਾ। ਤੇ ਅੱਜ ਜਦੋਂ ਉਸੇ ਬਿਰਤਾਂਤ ਦੇ ਅਗਲੇ ਹਿੱਸੇ ਵੱਲ ਦੇਖਦੇ ਹਾਂ ਤੇ ਉਹ ਜਿਹੜੀਆਂ ਹੋਰ ਮਸਜਿਦਾਂ ਭਾਰਤ ਦੇ ਵਿੱਚ, ਦਿੱਲੀ ਦੇ ਵਿੱਚ ਤੇ ਆਗਰੇ ਦੇ ਵਿੱਚ ਹੋਰ ਮਸਜਿਦਾਂ ਨੇ ਉਹਨਾਂ ਨੂੰ ਵੀ ਉਹ ਇਹ ਕਹਿ ਰਹੇ ਆ ਕਿ ਹੁਣ ਜਿਵੇਂ ਉਹ ਇੱਕ ਨਾਰਾ ਵੀ ਉਸ ਟਾਈਮ ਦੇ ਵਿੱਚ ਉਹ ਸੀਗਾ ਵੀ ਅਯੋਧਿਆ ਤੇ ਹੁਣ ਹੋ ਗਿਆ ਤੇ ਜਿਹੜੀ ਕਾਂਸ਼ੀ ਤੇ ਮਥੁਰਾ ਦੀਆਂ ਮਸਜਿਦਾਂ ਹੈਗੀਆਂ ਨੇ ਅਗਲਾ ਨੰਬਰ ਉਹਨਾਂ ਦਾ ਆ। ਸੋ ਇਹ ਇੱਕ ਨੈਰੇਟਿਵ ਸਿਰਜਿਆ ਗਿਆ ਜਿਹਦੇ ਤੇ ਇਹ ਇੰਪਲੀਮੈਂਟੇਸ਼ਨ ਹੋਈ ਹੈ ਤੇ ਅੱਜ ਉਹ ਇਸ ਮੁਕਾਮ ਤੱਕ ਪਹੁੰਚੇ ਆ ਹਕੂਮਤੀ ਜ਼ੋਰ ਦੇ ਨਾਲ ਕਿ ਉੱਥੇ ਰਾਮ ਮੰਦਰ ਐਸਟੈਬਲਿਸ਼ ਕਰਕੇ ਹੁਣ ਉਹਦੀ ਜਿਹੜੀ ਇਨੋਗਰੇਸ਼ਨ ਹੈ ਉਹ 22 ਜਨਵਰੀ ਨੂੰ ਹੋਣ ਜਾ ਰਹੀ ਹੈ। ਤੇ ਇਹਦਾ ਦੂਜਾ ਪੱਖ ਇਹ ਹੈ ਵੀ ਇਸ ਸਾਰੇ ਬਿਰਤਾਂਤ ਦੇ ਉੱਤੇ ਬੀਜੇਪੀ ਨੇ ਆਪਣੀ ਜਿਹੜੀ ਸਾਰੀ ਪੋਲਿਟਿਕਸ ਹੈ
ਉਹ ਖੜੀ ਕੀਤੀ ਹੈ। ਪੋਲਿਟਿਕਸ ਕਿੱਥੇ ਉਹਨਾਂ ਦੇ ਉਸ ਸਮੇਂ ਦੇ ਵਿੱਚ 2 ਮੈਂਬਰ ਪਾਰਲੀਮੈਂਟਸ ਦੇ ਵਿੱਚੋਂ ਅੱਜ ਉਹ ਪੂਰੀ ਹਕੂਮਤ ਦੇ ਉੱਤੇ ਉਹਨਾਂ ਦਾ ਕਬਜ਼ਾ। ਸੋ ਇਹ ਕਈ ਚੀਜ਼ਾਂ ਨੇ ਜਿਹੜੀਆਂ ਡੂੰਘਾਈ ਦੇ ਵਿੱਚ ਦੇਖਣ ਦੀ ਤੇ ਸਮਝਣ ਦੀ ਲੋੜ ਹੈ, ਜਿਹੜਾ ਕਿ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਡਿਸਕਸ ਵੀ ਕਰਾਂਗੇ। ਸੁਖਵਿੰਦਰ ਸਿੰਘ ਜੀ, ਤੇ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਲਈਏ ਸਾਡੇ ਦਰਸ਼ਕਾਂ ਕੋਲੋਂ, ਸਰੋਤਿਆਂ ਕੋਲੋਂ, ਤੇ ਫਤਿਹ ਦੀ ਸਾਂਝ ਪਾਈਏ ਅੰਤ ਦੇ ਵਿੱਚ। ਆਉਂਦੇ ਸਮੇਂ ਦੇ ਵਿੱਚ ਜ਼ਰੂਰ ਅਸੀਂ ਇਹਦੇ ਤੇ ਨਜ਼ਰ ਬਣਾ ਕੇ ਰੱਖਾਂਗੇ ਤੇ ਕੋਸ਼ਿਸ਼ ਕਰਾਂਗੇ ਕਿ ਵੱਧ ਤੋਂ ਵੱਧ ਜਿਹੜੀ ਜਾਣਕਾਰੀ ਹੈ ਇਤਿਹਾਸਕ ਪੱਖ ਤੋਂ ਵੀ, ਸਿਧਾਂਤਕ ਧਾਰਮਿਕ ਪੱਖ ਤੋਂ ਵੀ, ਸਾਡੇ ਸਿਧਾਂਤ ਦੇ ਹਿਸਾਬ ਨਾਲ ਅਸੀਂ ਕਿੱਥੇ ਖੜੇ ਹਾਂ ਇਸ ਮੁਕਾਮ ਦੇ ਉੱਤੇ, ਜਾਂ ਕਿੱਥੇ ਸਾਡਾ ਖੜਨਾ ਬਣਦਾ, ਕੀ ਸਟੈਂਡ ਲੈਣਾ ਬਣਦਾ, ਇਹ ਸਾਡੇ ਲਈ ਬਹੁਤ ਇੰਪੋਰਟੈਂਟ ਹੈ। ਜਿਵੇਂ ਜਿਵੇਂ ਡਿਵੈਲਪਮੈਂਟਸ ਹੋਣਗੀਆਂ ਉਵੇਂ ਉਵੇਂ ਅਸੀਂ ਡਿਸਕਸ਼ਨਸ ਜਿਹੜੀਆਂ ਨੇ ਉਹ ਜਾਰੀ ਰੱਖਾਂਗੇ। ਫਤਿਹ ਦੀ ਸਾਂਝ ਪਾਈਏ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।